ਸਾਡੇ ਜਥੇਦਾਰ ਭਾਈ ਹਵਾਲਾ ਜੀ ਦੇ ਸੇਵਾ 'ਚ ਲੱਗੇ ਇੱਕ ਸਿੰਘ ਨੂੰ ਅੱਜ ਜੇਲ੍ਹ ਦੇ ਅੰਦਰ ਕਤਲ ਕਰ ਦਿੱਤਾ ਗਿਆ। ਕੀ ਮਨਪ੍ਰੀਤ ਸਿੰਘ ਸਿਆਹੀਧਾਰੀ ਸਿੱਖੀ ਸੀ ਜਦੋਂ ਆਇਆ ਸੀ ਜੇਲ੍ਹ 'ਚ ਬੰਦ ਹੋ ਕੇ। ਤੇ ਮੈਨੂੰ ਯਾਦ ਹੈ ਕਿ 2015 ਦੇ ਵਿੱਚ ਆਪਣਾ ਜਥੇਦਾਰ ਹਵਾਲਾ ਜੀ 5 ਨੰਬਰ ਜੇਲ੍ਹ 'ਚ ਟਰਾਂਸਫਰ ਹੋਏ ਸੀ ਤੇ ਉਦੋਂ ਉਹਨਾਂ ਨੇ ਉਹਨੂੰ ਸਿੰਘ ਸਜਾਤਾ ਜੀ। ਪਰ ਸਾਡੇ ਭਰਾ ਨੂੰ ਇੱਥੇ ਮਿਲ ਨਹੀਂ ਦਿੱਤਾ ਗਿਆ ਕਿ ਇਹਨੂੰ ਮੇਰਾ ਭਰਾ ਮਨਪ੍ਰੀਤ ਸਿੰਘ ਪਰਮਿਸ਼ਨ ਵੀ ਕਰਵਾ ਕੇ ਲਿਆਇਆ ਸੀ ਤੇ ਮੇਰਾ ਭਤੀਜਾ ਜਤਨ ਸਿੰਘ ਅਤੇ ਭਾਰੀ ਜੁਝਾਰ ਸਿੰਘ ਹੋਣੀ ਸਾਰੇ ਆਏ ਸੀ। ਇਹਨਾਂ ਨੇ ਦੂਰੋਂ ਹੀ 5 ਮਿੰਟ ਉਹਨਾਂ ਨੂੰ ਕਿਹਾ ਕਿ ਵੇਖ ਲਓ, ਭਰਾ ਨੂੰ ਲਾਗੇ ਹੁਣ ਲਿਜਾਣ ਦਿੱਤਾ ਜੀ। ਦਾੜੀ ਕੇਸ ਉਹਦਾ ਵੱਡਾ ਦਾੜਾ ਸੀ, ਕੇਸ ਪ੍ਰਕਾਸ਼ ਕੀਤਾ ਹੋਇਆ। ਹੁਣ ਅਸੀਂ ਉਹਦੀ ਵੀਡੀਓ ਬਣਾ ਕੇ ਲਿਆਏ ਆ। ਉਹ ਵੀਡੀਓ ਦੇਖਿਆ ਜੀ, ਉਹਦੇ ਵਾਲ ਉਲਟੇ ਸਿੱਧੇ ਤਰੀਕੇ ਨਾਲ ਕੱਟੇ ਹੋਏ ਔਰ ਦਾੜੀ ਵੀ ਉਲਟੇ ਸਿੱਧੇ ਤਰੀਕੇ ਨਾਲ ਕੱਟੀ ਹੋਈ ਹੈ। ਕਿਉਂਕਿ ਜਿਹੜਾ ਉਸ ਜੇਲ੍ਹ ਦਾ ਸੁਪਰਡੈਂਟ ਹੈ ਪਵਨ ਇਲਾਵਤ, ਉਹਨੇ ਪਹਿਲਾਂ ਵੀ ਮੇਰੇ ਭਤੀਜੇ ਜਤਨ ਸਿੰਘ ਖਾਲਸਾ ਨੂੰ ਵੀ ਕਿਹਾ ਹੈ ਕਿ ਤੂੰ ਜਗਤਾਰ ਸਿੰਘ ਹਵਾਰਾ ਦਾ ਕੋਈ ਜ਼ਿਆਦਾ ਸੇਵਾਦਾਰ ਚਮਚਾ ਬਣਦਾ, ਮੈਂ ਤੇਰੀ ਦਾੜੀ ਪੁੱਟ ਦੂੰਗਾ। ਹਾਂਜੀ ਕਰਤਾ, ਮਗਰ ਮੇਰੇ ਭਰਾ ਦੇ ਨਾ ਉਹ ਇੱਥੇ ਜਿਵੇਂ ਰੱਸੀ ਨਾਲ ਬੰਨ੍ਹ ਕੇ ਨਾ ਉਹਨੂੰ ਜਿਵੇਂ ਲਟਕਾਉਂਦੇ ਨੇ ਜੇਲ੍ਹ ਦੇ ਵਿੱਚ, ਉਵੇਂ ਉਹਨਾਂ ਦੇ ਨਾਲ ਟੌਰਚਰ ਕੀਤਾ ਗਿਆ ਜੀ। ਉਹਨੂੰ ਮੇਰੇ ਭਰਾ ਦੀ ਮਤਲਬ ਇਹਨਾਂ ਨੇ ਹੱਤਿਆ ਕੀਤੀ ਹੈ ਜੇਲ੍ਹ ਦੇ ਵਿੱਚ। ਉਹਦੇ ਕੇਸ ਵੀ ਕੱਟੇ ਹੈ ਜੀ ਮੇਰੇ ਭਰਾ ਦੇ। ਮੈਂ ਦੇਖਿਆ ਗੁਰਸਿੱਖ ਸੀਗਾ, ਮੈਂ ਮੁਲਾਕਾਤ 'ਤੇ ਗਿਆ ਉਹਦੀ। ਮੈਂ 5 ਮੀਟਰ ਦਾ ਦਮਾਲਾ ਦੇ ਕੇ ਆਇਆ 20 ਦਿਨ ਪਹਿਲਾਂ। ਉਹਨੂੰ ਮੈਂ ਲੈ ਕੇ ਜਾਣਾ ਸੀ। ਕਹਿ ਰਹੇ ਨੇ ਕਿ ਇਹਨੇ ਕੋਈ ਦਵਾਈ ਖਾਧੀ ਹੈ। ਉਹ ਵੈਰੀ ਹਾਈ ਸਿਕਿਉਰਿਟੀ ਵਾਰਡ 'ਚ ਸੀਗੇ। ਉੱਥੇ ਤਾਂ ਪਾਣੀ ਦਾ ਗਲਾਸ ਵੀ ਨਹੀਂ ਜਾ ਸਕਦਾ ਬਗੈਰ ਜੇਲ੍ਹ ਵਾਲਿਆਂ ਦੀ ਮਰਜ਼ੀ ਨਾਲ। ਉੱਥੇ ਨਸ਼ੀਲਾ ਪਦਾਰਥ ਕਿਵੇਂ ਪਹੁੰਚ ਗਿਆ ਜੀ। आप बाहर ही बैठो। आप बाहर ही बैठो। कोई बात नहीं, आप बाहर बैठो। मनप्रीत की है ना? हाँ जी मनप्रीत सिंह है जी। ये मोबाइल को नीचे कर लो, मोबाइल को जेब में डालो। मोबाइल को फिर भी आप जेब में डालो। मोबाइल ये आप नीचे जेब में डालो, जेब में डालो। कोई नहीं, सब चीज़ हो गई। फोटोग्राफी क्लिक करवा रहे हैं हम। रमनजीत जी आप बाहर देख चलिए। ठीक है भाई, फोटोग्राफी हो रही है, सारी सब चीज आएंगे। ठीक है। बाहर देख चलिए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਦੀਨ ਦਿਆਲ ਹਸਪਤਾਲ। ਜਿਵੇਂ ਲਗਾਤਾਰ ਪਿਛਲੇ 1 ਹਫ਼ਤੇ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰੀਕੇ ਨਾਲ ਸਰਕਾਰੀ ਪ੍ਰਸ਼ਾਸਨ, ਖਾਸ ਕਰਕੇ ਕੇਜਰੀਵਾਲ ਦੀ ਦਿੱਲੀ ਸਰਕਾਰ ਦੇ ਅੰਦਰ ਆਉਂਦਾ ਇਹ ਸਰਕਾਰੀ ਹਸਪਤਾਲ। ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਸਾਹਿਬ ਦੇ ਇਲਾਜ ਜੋ ਕੋਤਾਹੀਆਂ ਵਰਤ ਰਿਹਾ ਸੀ, ਉਹਦੀਆਂ ਪ੍ਰਤੱਖ ਮਿਸਾਲਾਂ ਆਪਾਂ ਜੱਥਾ ਸ਼੍ਰੀ ਅਕਾਲ ਤਖਤ ਦੇ ਮੂੰਹੋਂ ਸੁਣਾ ਚੁੱਕੇ ਹੈਗੇ ਆ। ਤੇ ਅੱਜ ਜਿਸ ਮਸਲੇ ਦੇ ਉਚੇਚਾ ਤੌਰ ਦੇ ਉੱਤੇ ਆਏ ਪੈ ਗਿਆ, ਸਾਡੇ ਜਥੇਦਾਰ ਭਾਈ ਹਵਾਲਾ ਜੀ ਦੇ ਸੇਵਾ 'ਚ ਲੱਗੇ ਇੱਕ ਸਿੰਘ ਨੂੰ ਅੱਜ ਜੇਲ੍ਹ ਦੇ ਅੰਦਰ ਕਤਲ ਕਰ ਦਿੱਤਾ ਗਿਆ। ਕੀ ਇਹ ਸਾਰਾ ਮਸਲਾ ਹੈਗਾ, ਉਹ ਸਾਰੀ ਗੱਲਬਾਤ ਕਰਨ ਦੇ ਲਈ ਉਹ ਪਰਿਵਾਰ ਸਾਡੇ ਨਾਲ ਜੁੜ ਚੁੱਕਾ ਹੈਗਾ। ਸਾਰਿਆਂ ਦੇ ਨਾਲ ਆਪਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਕਵਲਜੀਤ ਸਿੰਘ ਭਰਾ ਹੈਗੇ ਨੇ, ਅਸੀਂ ਇਹਨਾਂ ਨਾਲ ਗੱਲ ਕਰ ਰਹੇ। ਵੀ ਜੀ ਜਿਹੜਾ ਸਾਡਾ ਸਿੰਘ ਸ਼ਹੀਦ ਹੋਇਆ ਉਹਦਾ ਨਾਂ ਕੀ ਆ? ਉਹਦਾ ਨਾਂ ਜੀ ਭਾਈ ਮਨਪ੍ਰੀਤ ਸਿੰਘ ਹੈ ਜੀ। ਮਨਪ੍ਰੀਤ ਸਿੰਘ ਸਿਆਹੀਧਾਰੀ ਸਿੱਖੀ ਸੀ ਜਦੋਂ ਆਇਆ ਸੀ ਜੇਲ੍ਹ 'ਚ ਬੰਦ ਹੋ ਕੇ। ਤੇ ਮੈਨੂੰ ਯਾਦ ਹੈ ਕਿ 2015 ਦੇ ਵਿੱਚ ਆਪਣਾ ਜਥੇਦਾਰ ਹਵਾਰਾ ਜੀ 5 ਨੰਬਰ ਜੇਲ੍ਹ 'ਚ ਟਰਾਂਸਫਰ ਹੋਏ ਸੀ ਤੇ ਉਦੋਂ ਉਹਨਾਂ ਨੇ ਉਹਨੂੰ ਸਿੰਘ ਸਜਾਤਾ ਜੀ। ਤੇ ਉਸ ਤੋਂ ਬਾਅਦ ਨਾਲ ਰਿਹਾ ਮੇਰਾ ਭਤੀਜਾ ਜਤਨ ਸਿੰਘ ਖਾਲਸਾ, ਵੀ ਸੇਵਾਦਾਰ ਰਿਹਾ ਉਹਨਾਂ ਦਾ। ਫਿਰ ਇਹ ਜ਼ਮਾਨਤ 'ਤੇ ਬਾਹਰ ਆ ਗਿਆ। ਤੇ ਹੁਣ ਜਥੇਦਾਰ ਜੀ ਦੇ ਨਾਲ ਉਹ ਸੀ, ਜਥੇਦਾਰ ਜੀ ਦੀ ਉੱਪਰ ਗਿਣਤੀ ਸੀ, ਇਹਦੀ ਥੱਲੇ ਗਿਣਤੀ ਸੀ। ਛੋਟੇ ਮੋਟੇ ਕੰਮ ਸਾਰੇ ਉਹੀ ਕਰਦਾ ਸਰ ਜੀ ਉਹਨਾਂ ਦੇ। ਤੇ ਤੁਹਾਨੂੰ ਕੀ ਕਦੋਂ ਫੋਨ ਆਇਆ ਹੈਗਾ ਬਈ ਭਾਈ ਮਨਪ੍ਰੀਤ ਸਿੰਘ ਦੀ ਜਿਹੜੀ ਤਬੀਅਤ ਹੈ ਉਹ ਖਰਾਬ ਹੋ ਗਈ, ਹਸਪਤਾਲ ਲੈ ਕੇ ਇਹਨੇ ਕੀ ਸਾਰਾ ਮਸਲਾ ਹੋਇਆ? ਜੀ ਇਹ 5 ਤਰੀਕ ਨੂੰ ਇੱਥੇ ਐਡਮਿਟ ਕਰਾਇਆ ਗਿਆ ਇਹਨਾਂ ਨੂੰ। ਇੱਥੇ ਮੈਂ ਤੇ ਪੰਜਾਬ ਰਹਿੰਦਾ, ਮੇਰਾ ਛੋਟਾ ਭਰਾ ਆ ਰਮਨਜੀਤ ਸਿੰਘ ਦਿੱਲੀ ਰਹਿੰਦਾ ਵਾ, ਇੱਕ ਮੇਰਾ ਭਤੀਜਾ ਜਤਨ ਸਿੰਘ ਖਾਲਸਾ ਤੇ ਆ ਭਾਰੀ ਜੁਝਾਰ ਸਿੰਘ ਜੀ ਆ, ਜੱਗਾ ਵੀਰ, ਸਾਰੇ ਪਹਿਲੋਂ ਇੱਥੇ ਪਹੁੰਚ ਗਏ ਸੀ। ਅਸੀਂ ਤਾਂ ਰਾਤੀ ਆਏ ਆ। ਉਹਨੂੰ ਦੱਸਿਆ ਗਿਆ ਜੀ ਤਬੀਅਤ ਜ਼ਿਆਦਾ ਖਰਾਬ ਹੈ ਜੀ, ਕੋਈ ਦਵਾਈ ਖਾ ਲਈ ਆ, ਕੋਈ ਰਿਐਕਸ਼ਨ ਹੋ ਗਈ ਹੈ ਜੀ। ਤੇ ਤੁਹਾਨੂੰ ਜਿਸ ਵੇਲੇ ਇੱਥੇ ਪਹੁੰਚੇ ਹੈਗੇ ਹੋ ਦੀਨ ਦਿਆਲ ਹਸਪਤਾਲ, ਤੇ ਤੁਹਾਨੂੰ ਇਹਨਾਂ ਨੇ ਪ੍ਰਸ਼ਾਸਨ ਨੇ ਕੀ ਖਬਰ ਦਿੱਤੀ?
ਪ੍ਰਸ਼ਾਸਨ ਨੇ ਜੀ ਸਾਨੂੰ ਕੱਲ ਦੱਸਤਾ ਜੀ 11:30 ਵਜੇ ਕਿ ਤੁਹਾਡੇ ਭਰਾ ਦੀ ਡੈਥ ਹੋ ਗਈ ਆ। ਸਵੇਰੇ ਦੱਸਿਆ ਰਾਤੀ ਦੱਸਿਆ? ਸਾਨੂੰ ਰਾਤੀ ਦੱਸਿਆ ਜੀ ਇਹਨਾਂ ਨੇ, ਤੇ ਅਸੀਂ ਰਾਤੀ ਆ ਗਏ ਸੀ ਇੱਥੇ, ਪਰ ਸਾਡੇ ਭਰਾ ਨੂੰ ਇੱਥੇ ਮਿਲ ਨਹੀਂ ਦਿੱਤਾ ਗਿਆ ਕਿ ਇਹਨੂੰ। ਮੇਰਾ ਭਰਾ ਮਨਪ੍ਰੀਤ ਸਿੰਘ ਪਰਮਿਸ਼ਨ ਵੀ ਕਰਵਾ ਕੇ ਲਿਆਇਆ ਸੀ, ਤੇ ਮੇਰਾ ਭਤੀਜਾ ਜਤਨ ਸਿੰਘ ਅਤੇ ਭਰੀ ਜੁਝਾਰ ਸਿੰਘ ਹੋਣੀ ਸਾਰੇ ਆਏ ਸੀ। ਇਹਨਾਂ ਨੇ ਦੂਰੋਂ ਹੀ 5 ਮਿੰਟ ਉਹਨਾਂ ਨੂੰ ਕਿਹਾ ਕਿ ਵੇਖ ਲਓ, ਭਰਾ ਨੂੰ ਲਾਗੇ ਵੀ ਨਹੀਂ ਲਿਜਾਣ ਦਿੱਤਾ ਜੀ। ਔਰ ਜਦੋਂ ਤੁਸੀਂ ਬਾਡੀ ਦੇਖੀ ਹੈ ਤੇ ਕੀ ਤੁਸੀਂ ਦੇਖਿਆ ਹੈਗਾ? ਭਾਜੀ ਉਹ ਮੈਂ ਦੇਖਿਆ ਜੀ, ਮੇਰਾ ਭਰਾ ਇੱਕ ਚੜ੍ਹਦੀ ਕਲਾ ਦਾ ਗੁਰਸਿੱਖ ਸੀ। ਉਹ ਅਸੀਂ 20 ਕੁ ਦਿਨ ਪਹਿਲੋਂ ਮੇਰਾ ਛੋਟਾ ਭਰਾ ਰਮਨਜੀਤ ਮੁਲਾਕਾਤ ਕਰਕੇ ਆਇਆ, ਔਰ ਮੈਂ ਉਹ ਤੋਂ ਕੋਰੀਅਰ ਦੇ ਥਰੂ ਵੀ, ਔਰ ਉੱਦਾਂ ਵੀ ਉਹਨਾਂ ਨੇ ਪਰਨੇ ਭੇਜੇ ਸੀ, 5-5 ਮੀਟਰ ਦੇ ਦਮਾਲੇ ਭੇਜੇ ਸੀ, ਜਹੇਦਾਰ ਲਈ ਵੀ ਭੇਜਿਆ ਸੀ। ਔਰ ਦਾੜੀ ਕੇਸ ਉਹਦਾ ਵੱਡਾ ਦਾੜਾ ਸੀ, ਕੇਸ ਪ੍ਰਕਾਸ਼ ਕੀਤਾ ਹੋਇਆ। ਹੁਣ ਅਸੀਂ ਉਹਦੀ ਵੀਡੀਓ ਬਣਾ ਕੇ ਲਿਆਏ ਆ। ਉਹ ਵੀਡੀਓ ਦੇਖਿਆ ਜੀ, ਉਹਦੇ ਵਾਲ ਉਲਟੇ ਸਿੱਧੇ ਤਰੀਕੇ ਨਾਲ ਕੱਟੇ ਹੋਏ, ਔਰ ਦਾੜੀ ਵੀ ਉਲਟੇ ਸਿੱਧੇ ਤਰੀਕੇ ਨਾਲ ਕੱਟੀ ਹੋਈ ਹੈ। ਤੇ ਪਤਿਤ ਕਰਕੇ ਗੁਰਸਿੱਖ ਜਵਾਨ ਦਾ ਮੈਂ ਸਮਝਦਾ ਕਿ ਸਿੱਧੇ ਤਰੀਕੇ ਨਾਲ ਕਤਲ ਕੀਤਾ ਗਿਆ ਹੈ ਜੀ। ਕਿਉਂਕਿ ਜਿਹੜਾ ਉਸ ਜੇਲ੍ਹ ਦਾ ਸੁਪਰੀਡੈਂਟ ਹੈ ਪਵਨ ਇਲਾਵਤ, ਉਹਨੇ ਪਹਿਲੋਂ ਵੀ ਮੇਰੇ ਭਤੀਜੇ ਜਤਨ ਸਿੰਘ ਖਾਲਸਾ ਨੂੰ ਵੀ ਕਿਹਾ ਹੈ ਕਿ ਤੂੰ ਜਗਤਾਰ ਸਿੰਘ ਹਵਾਰਾ ਦਾ ਕੋਈ ਜ਼ਿਆਦਾ ਸੇਵਾਦਾਰ ਚਮਚਾ ਬਣਦਾ, ਮੈਂ ਤੇਰੀ ਦਾੜੀ ਪੁੱਟ ਦੂੰਗਾ। ਇਸ ਗੱਲ ਦਾ ਮੈਂ ਪ੍ਰਤੀਕਰਮ ਲਿਆ ਕਿ ਤੁਸੀਂ ਮੇਰੇ ਭਰਾ ਨੂੰ, ਮੇਰੇ ਭਤੀਜੇ ਨੂੰ ਦਾੜੀ ਪੁੱਟਣ ਦੀ ਕਿਉਂ ਗੱਲ ਕੀ, ਕਿਉਂਕਿ ਸਾਡੇ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਕੇਸਾਂ 'ਚ ਛੱਟੇ ਮਾਰੇ ਜਾਂਦੇ। ਤਾਂ ਉਹ ਕਹਿੰਦਾ ਕਿ ਤੁਸੀਂ ਸਾਰੇ ਅੱਤਵਾਦੀ ਹੈਗੇ ਹੋ। ਅਸੀਂ ਕਿਹਾ ਵੀ ਕਿ ਅਸੀਂ ਕਿਵੇਂ ਅੱਤਵਾਦੀ ਕਰਾਂ, ਤੁਸੀਂ ਖਾਲਿਸਤਾਨ ਨੂੰ ਸਪੋਰਟ ਕਰਦੇ ਹੋ? ਮੈਂ ਕਿਹਾ ਜੀ ਬਿਲਕੁਲ ਕਰਦੇ ਹਾਂ। ਜਦ ਕਿ ਮੈਂ ਵੀ ਹਾਈ ਰਿਸਕ 'ਚ 6.5 ਸਾਲ ਰਿਹਾ, ਮੈਨੂੰ ਉਸੇ ਹੀ ਅਫਸਰ ਨੇ ਕੱਢਿਆ ਸੀ, ਮੈਂ ਉਹਦਾ ਬਹੁਤ ਮਾਣ ਸਤਿਕਾਰ ਕਰਦਾ ਸੀ। ਪਰ ਜਦੋਂ ਉਹਨੇ ਮੇਰੇ ਭਰਾ ਭਤੀਜੇ ਦੇ ਬਾਰੇ ਕਿਹਾ ਕਿ ਤੇਰੀ ਦਾੜੀ ਪੱਟ ਦੂੰ, ਮੇਰਾ ਥੋੜਾ ਸਾਡਾ ਉਹਦੇ ਨਾਲ ਬੋਲ ਹੋਇਆ ਕਿ ਤੁਹਾਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ। ਕਹਿੰਦਾ ਹਵਾਰੇ ਨੇ ਬਲਾਸਟ ਕੀਤਾ, ਉਹਨੇ ਬਹੁਤ ਸਾਰੇ ਬੰਦੇ ਮਾਰਤੇ। ਅਸੀਂ ਕਿਹਾ ਜੀ ਅਗਰ ਹਵਾਰੇ ਨੇ ਬਲਾਸਟ ਕੀਤਾ ਤੇ ਮੁੱਖ ਮੰਤਰੀ ਬੈਂਸ ਸਿੰਘ ਜਿਹੜਾ ਕਿ ਮਹਿਜ 2% ਵੋਟਾਂ ਲੈ ਕੇ ਉਸ ਟਾਈਮ ਮੁੱਖ ਮੰਤਰੀ ਬਣਿਆ ਸੀ, ਉਹਨੇ ਵੀ ਕੋਈ ਸਿੱਖ ਕੌਮ ਦਾ ਘਾਣ ਨਹੀਂ ਕੀਤਾ, ਕੋਈ ਚੰਗਾ ਕੰਮ ਨਹੀਂ ਕੀਤਾ। ਔਰ ਉਸ ਟਾਈਮ ਦੇ ਵਿੱਚ ਵੀ ਜੋ ਸਿੰਘਾਂ ਨੇ ਕਦਮ ਚੁੱਕੇ ਉਹ ਸਹੀ ਚੁੱਕੇ ਕਦਮ। ਭਾਈ ਜਗਤਾਰ ਸਿੰਘ ਹਵਾਰਾ ਨੇ, ਪਰਮਜੀਤ ਸਿੰਘ ਭਿਓਰਾ ਨੇ, ਜਗਤਾਰ ਸਿੰਘ ਤਾਰਾ ਨੇ, ਜਿੰਨੇ ਵੀ ਸਿੰਘ ਸੀ ਸਾਰਿਆਂ ਨੇ ਜੋ ਵੀ ਬਣਦੀ ਕਾਰਵਾਈ ਖਾਲਸੀ ਰਵਾਇਤਾਂ ਮੁਤਾਬਕ ਕੀਤੀ। ਮੈਨੂੰ ਉਹਨੇ ਕਿਹਾ ਕਿ ਤੈਨੂੰ ਦੁਬਾਰੇ ਹਾਈ ਰਿਸਕ ਸੁੱਟ ਦਊਂ। ਮੈਂ ਕਿਹਾ ਜਨਾਬ ਕੋਈ ਗੱਲ ਨਹੀਂ, ਮੈਂ ਵੀ ਇੱਥੇ ਹੀ ਹਾਂ ਔਰ ਹਾਈ ਰਿਸਕ ਵੀ ਇੱਥੇ ਹੀ ਹੈ, ਲੇਕਿਨ ਅਸੀਂ ਆਪਣਾ ਸਟੈਂਡ ਨਹੀਂ ਛੱਡ ਸਕਦੇ ਜੀ। ਅਸੀਂ ਸ਼ੁਰੂ ਤੋਂ ਹੀ ਪੰਥਕ ਪਰਿਵਾਰ 'ਚ ਹਾਂ ਔਰ ਪੰਥਕ ਹੀ ਹਾਂ ਜੀ। ਕਵਲਜੀਤ ਸਿੰਘ ਜੀ, ਕੁਝ ਸਵਾਲ ਖੜੇ ਹੁੰਦੇ ਨੇ। ਤੁਸੀਂ ਨਾਮ ਲਿੱਤਾ ਪਵਨ ਸਹਿਰਾਵਤ ਦਾ, ਅਗਰ ਪਵਨ ਇਲਾਵਤ ਜੀ, ਪਵਨ ਇਲਾਵਤ, ਇਹ ਜੇਲ੍ਹ ਦੇ ਸੁਪਰੀਡੈਂਟ ਨੇ? ਇਹ ਜੇਲ੍ਹ ਦੇ ਸੁਪਰੀਡੈਂਟ ਆ ਜੀ। ਜਦ ਕਿ ਰੂਲ ਦੇ ਮੁਤਾਬਕ ਕੋਈ ਵੀ ਸੁਪਰੀਡੈਂਟ 6 ਮਹੀਨੇ ਜਾਂ ਸਾਲ ਤੋਂ ਵੱਧ ਰਹਿ ਨਹੀਂ ਸਕਦਾ। ਇਹ 2 ਸੁਪਰੀਡੈਂਟ ਆ ਜਿਹੜੇ ਕਿ ਲਗਾਤਾਰ ਹੀ ਇੱਕ ਜਿਹੜੇ ਕਿ 2 ਹੀ ਹੈ ਜਿੱਥੋਂ ਜਾ ਹੀ ਨਹੀਂ ਰਹੇ ਇੱਥੋਂ ਹੈ। ਔਰ ਇਸ ਜੇਲ੍ਹ ਦੇ ਵਿੱਚ ਬਹੁਤ ਸਾਰੇ ਇਹਨਾਂ ਨੇ ਮਰਡਰ ਕਰਤੇ। ਸਾਡਾ ਇੱਕ ਦੋਸਤ ਸੀ ਪਹਿਲੋਂ ਰਣਜੀਤ ਨਾਹਰ ਸਿੰਘ, ਉਹਨੂੰ ਇਹਨਾਂ ਨੇ ਫਾਂਸੀ ਤੇ ਟੰਗਤਾ, ਉਹਦਾ ਵੀ ਝੂਠਾ ਹੀ ਕਰਦਾ ਜੀ, ਇਹਨੇ ਆਪ ਫਾਂਸੀ ਲਗਾ ਲਈ। ਉਸ ਤੋਂ ਬਾਅਦ ਇੱਕ ਚੜ੍ਹਦੀ ਕਲਾ ਦਾ ਨੌਜਵਾਨ ਸੀ ਗੈਂਗਸਟਰ ਗੌਰਵ ਜਰੇੜਾ, ਉਹਨੂੰ ਇਹਨਾਂ ਨੇ ਕਰੋਨਾ ਦੇ ਨਾਂ 'ਤੇ ਮਤਲਬ ਚੰਗਾ ਭਲਾ ਹੱਸਦਾ ਖੇਡਦਾ ਛੱਡਦਾ ਵਾਲੀਬਾਲ ਖੇਡਦਾ ਗਿਆ, ਔਰ ਸ਼ਾਮ ਨੂੰ ਪਤਾ ਲੱਗਾ ਜੀ ਉਹ ਛੜਾਈ ਕਰ ਗਿਆ। ਸਮਝ ਨਹੀਂ ਆਈ ਜੀ ਇਹ ਐਡੀ ਜਲਦੀ ਕਿਵੇਂ ਮਾਰਤਾ। ਉਸ ਤੋਂ ਪਹਿਲਾਂ 2019 ਦੇ ਵਿੱਚ ਸਾਡਾ ਇੱਕ ਐਸੇ ਹੀ ਜਿਹੜਾ ਕੇਸ ਦੀ ਜਿਹੜੀ ਮੇਨ ਜੜ ਹੈਗੀ ਹੈ, ਇੱਥੇ ਅਸੀਂ ਇੱਕ ਬੰਦੇ ਨੂੰ ਮਾਰਿਆ ਸੀ, RS ਦਾ ਬੰਦਾ ਸੀ। ਉਹਦੇ ਵਿੱਚ ਮੇਰੇ 2 ਮੁਕੱਦਮੇਦਾਰ ਸੀ, ਮੇਰਾ ਭਰਾ ਮਨਪ੍ਰੀਤ ਸਿੰਘ ਤੇ ਇੱਕ ਸਤਪਾਲ ਸਿੰਘ ਬੇਦੀ। ਸਤਪਾਲ ਸਿੰਘ ਬੇਦੀ ਨੂੰ ਇਹਨਾਂ ਨੇ 2019 ਦੇ ਵਿੱਚ ਮਾਰਤਾ ਜੀ। ਇਹਨੇ ਕੋਈ ਜ਼ਹਿਰੀਲੀ ਚੀਜ਼ ਛਟਕ ਲਈ ਹੈ, ਉਹਨੂੰ ਵੀ ਇਦਾਂ ਹੀ ਜਿੱਦਾਂ ਸੇਮ ਅੱਜ ਕੀਤਾ, ਇਦਾਂ ਹੀ ਪੂਰੀ ਰਾਤ ਤੜਫਦਾ ਰਿਹਾ ਤੇ 1 ਨੰਬਰ ਜੇਲ੍ਹ ਸੈਂਟਰ ਦੀ ਹਾਈ ਸਿਕਿਉਰਿਟੀ 'ਚ ਮਾਰ ਦਿੱਤਾ ਗਿਆ ਜੀ। ਸੰਗਤ ਜੀ, ਗੱਲ ਸਾਡੀ ਲਗਾਤਾਰ ਜਾਰੀ ਰਹੇਗੀ, ਲੇਕਿਨ ਸਾਡੀ ਕੌਮ ਨੂੰ ਵਿਚਾਰਨਾ ਪਏਗਾ। ਇੱਕ ਪਾਸੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਪਿਛਲੇ 2-4 ਦਿਨਾਂ ਦੇ ਅੰਦਰ, ਤੁਸੀਂ ਐਕਸਕਲੂਸਿਵ ਤੌਰ ਤੇ ਦੇਖ ਚੁੱਕੇ ਹੋ, ਬੰਦੀ ਸਿੰਘ ਰਿਹਾਈ ਮੋਰਚਾ। ਸਾਡੇ ਜਿੰਨੇ ਵੀ ਸੰਘਰਸ਼ੀ ਯੋਧੇ ਹੈਗੇ ਨੇ, ਸਾਡੀ ਕੌਮ ਨੂੰ ਚੜ੍ਹਦੀ ਕਲਾ 'ਚ ਲੈ ਕੇ ਆਉਣ ਵਾਲੇ ਸਿੰਘ ਜਿਹੜੇ ਜੇਲ੍ਹਾਂ 'ਚ ਬੰਦ ਨੇ, ਉਹਨਾਂ ਨੂੰ ਕਿਸ ਤਰੀਕੇ ਇੱਕ ਸਾਜ਼ਿਸ਼ ਦੇ ਅਧੀਨ ਕਤਲ ਕੀਤਾ ਜਾ ਰਿਹਾ, ਜਿਹਦੀ ਪ੍ਰਤੱਖ ਮਿਸਾਲ ਕਵਲਜੀਤ ਸਿੰਘ ਨੇ ਆਪਣੇ ਮੂੰਹੋਂ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਦੇ ਭਰਾ ਮਨਪ੍ਰੀਤ ਸਿੰਘ ਨੂੰ ਕਿਸ ਤਰੀਕੇ ਦੇ ਨਾਲ ਕਤਲ ਕਰ ਦਿੱਤਾ ਗਿਆ। ਤੇ ਪੂਰੇ ਵਰਲਡ ਦੇ ਸਿੱਖਾਂ ਨੂੰ ਇਹ ਸੋਚਣਾ ਪਏਗਾ ਕਿ ਜਿਹੜੇ ਬੰਦੀ ਸਿੰਘ ਨੇ ਅਸੀਂ ਉਹਨਾਂ ਨੂੰ ਬਾਹਰ ਕਿਉਂ ਨਾ ਕੱਢੀਏ। ਇਹ ਗੱਲਾਂ ਸਾਨੂੰ ਕਹਿਣੀਆਂ ਇਸ ਕਰਕੇ ਮਜਬੂਰ ਕਰਦੀਆਂ ਨੇ ਕਿ ਅਗਰ ਇੱਕ ਬੰਦਾ ਆਪਣੀ ਸਜ਼ਾ ਨੂੰ ਕਬੂਲ ਕਰਕੇ ਜੇਲ੍ਹ ਦੇ ਅੰਦਰ ਆਪਣੀ ਸਜ਼ਾ ਭੁਗਤ ਰਿਹਾ ਹੈਗਾ ਤੇ ਫਿਰ ਉਹਦਾ ਕਤਲ ਕਿਉਂ ਕੀਤਾ ਜਾਂਦਾ। ਮੇਰੇ ਨਾਲ ਜਤਨ ਸਿੰਘ ਵੀ ਜੁੜ ਚੁੱਕੇ ਨੇ। ਭਾਈ ਸਾਹਿਬ ਤੁਸੀਂ ਵੀ ਜੁੜੇ ਰਹੋ, ਅਸੀਂ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਾਂਗੇ। ਜਤਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਤੁਸੀਂ ਜਿਸ ਤਰੀਕੇ ਨਾਲ ਤੁਹਾਡੀ ਮੇਰੀ ਫੋਨ ਤੇ ਗੱਲ ਹੋਈ, ਬੋਡੀ ਦੇਖੀ, ਸੱਟਾਂ ਦੇ ਕੀ ਨਿਸ਼ਾਨ ਵਗੈਰਾ ਤੁਸੀਂ ਦੇਖੇ ਨੇ ਸਰੀਰ ਦੇ? ਜੀ ਆਪਾਂ ਇਹ ਦੇਖਿਆ, ਉਹਨਾਂ ਨੂੰ ਇੱਕ ਤੇ ਪਹਿਲੇ ਸਾਨੂੰ ਆਂਦੇ ਹੀ ਕਹਿਤਾ ਕਿ ਵੀ ਇਹਨੇ ਕੋਈ ਦਵਾਈ ਖਾਧੀ ਹੈ, ਔਰ ਅਸੀਂ ਹੁਣ ਬੋਡੀ ਦੇਖੀ ਤੇ ਸਾਨੂੰ ਪਤਾ ਲੱਗ ਰਿਹਾ ਉਹਦੇ ਟੇਬਲ ਦੇ ਉੱਤੇ ਕੁਝ ਹਰਾ ਡਿੱਗਿਆ ਹੋਇਆ ਪੋਇਜ਼ਨ ਵਰਗਾ, ਔਰ ਨਾਲ ਉਹਦੇ
ਇਧਰੋਂ ਖੂਨ ਨਿਕਲ ਰਿਹਾ ਤੇ ਪਿੱਛੇ ਕੋਈ ਛੇਦ ਜਿਹਾ ਹੈਗਾ ਖੋਪੜੀ ਦੇ ਵਿੱਚ ਤੇ ਹੋਰ ਹੱਥ ਦੇ ਉੱਤੇ ਐਵੇਂ ਰੱਸੀ ਬੰਨਣ ਦੇ ਨਿਸ਼ਾਨ ਹੈ। ਮੈਂ ਵੀ ਜੇਲ੍ਹ 5 ਸਾਲ ਕੱਟ ਚੁੱਕਿਆ, ਮੈਨੂੰ ਪਤਾ ਉੱਥੇ ਬੰਨ ਕੇ ਮਾਰਦੇ ਆ ਬੰਦਿਆਂ ਨੂੰ। ਤੇ ਉਹਨਾਂ ਨੇ ਪਹਿਲੇ ਉਹਨੂੰ ਪੋਇਜ਼ਨ ਦਿੱਤਾ, ਉਹ ਬੇਹੋਸ਼ੀ ਦੀ ਹਾਲਤ ਦੇ ਅੰਦਰ ਉਹਨੂੰ ਬੰਨਿਆ, ਫਿਰ ਉਹਨੂੰ ਕੁੱਟਿਆ ਚੂਲੇ ਦੇ ਉੱਤੇ। ਤੁਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ, ਉਹਨਾਂ ਨੇ ਕੀ ਕਿਹਾ ਤੁਹਾਨੂੰ? ਉਹਨਾਂ ਨੇ ਸਾਨੂੰ ਦੇਖਣ ਵੀ ਨਹੀਂ ਦਿੱਤਾ। 1% ਅਸੀਂ ਕਿਹਾ ਪਾਣੀ ਪਿਆਣ ਦਿਓ, ਪਾਣੀ ਕੁਝ ਕੀ ਪਤਾ ਉਹਨਾਂ ਨੂੰ, ਇਹਨਾਂ ਦਾ ਵੱਡਾ ਭਰਾ ਹੈਗਾ ਜਿਹੜਾ ਰਮਨਜੀਤ ਸਿੰਘ, ਉਹਨੇ ਕਿਹਾ ਕਿ ਬਈ ਸਾਨੂੰ ਪਾਣੀ ਪਿਆਣ ਦਿਓ, ਕੀ ਪਤਾ ਹੋਸ਼ 'ਚ ਆ ਜਾਏ। ਮੇਰਾ ਭਰਾ ਰੋ ਰਿਹਾ ਸੀ, ਉਹ ਬਹੁਤ ਪਰੇਸ਼ਾਨ ਸੀ, ਮੈਂ ਵੀ ਪਰੇਸ਼ਾਨ ਸੀ, ਸਮਝ ਨਹੀਂ ਆ ਰਿਹਾ ਸੀ ਕੀ ਕਰਨਾ ਹੈ। ਲੇਕਿਨ ਪ੍ਰਸ਼ਾਸਨ ਨੇ ਸਾਨੂੰ ਕਿਹਾ ਜੱਜ ਆਏਗਾ, ਇਹ ਕਾਰਵਾਈ ਹੋਏਗੀ, ਉਹ ਕਾਰਵਾਈ ਹੋਏਗੀ, ਸ਼ਾਮੀ ਆਏਗਾ, ਅਜੇ ਰੁਕ ਜਾਓ ਥਾਣੇ ਬਾਹਰ, ਕਹਿੰਦੇ ਬਾਹਰ ਬੈਠ ਜਾਓ। ਅਸੀਂ ਕੱਲ ਰਾਤੀ ਤੱਕ ਬਾਹਰ ਬੈਠੇ ਰਹੇ ਹਾਂ, ਤਾਂ ਜਾ ਕੇ ਰਾਤੀ ਜੱਜ ਆਇਆ ਤੇ ਉਹਨੇ ਫੋਟੋਆਂ ਖਿੱਚੀਆਂ। ਫੋਟੋਆਂ ਖਿੱਚਣ ਵਾਲੇ ਵੀ ਮੈਨੂੰ ਪ੍ਰਸ਼ਾਸਨ ਦੇ ਬੰਦੇ ਲੱਗ ਰਹੇ ਸੀ, ਉਹਨਾਂ ਨੇ ਕੋਈ ਢੰਗ ਦੇ ਨਾਲ ਫੋਟੋਗ੍ਰਾਫਰੀ ਨਹੀਂ ਕੀਤੀ। ਤੇ ਅਸੀਂ ਕਿਹਾ ਅਸੀਂ ਖੁਦ ਵੀਡੀਓ ਬਣਾ ਲੈਂਦੇ ਹਾਂ, ਅਸੀਂ ਆਪਣਾ ਦੇਖਣਾ ਚਾਹੁੰਦੇ ਕੀ ਹੋਇਆ ਕੀ ਨਹੀਂ ਹੋਇਆ, ਲੇਕਿਨ ਸਾਨੂੰ ਕੁਝ ਨਹੀਂ ਕਰਨ ਦਿੱਤਾ। ਉਹਨਾਂ ਨੇ ਕਹਿੰਦੇ ਅਸੀਂ ਆਪਣੇ ਹਿਸਾਬ ਨਾਲ ਕਾਰਵਾਈ ਕਰਾਂਗੇ, ਪੋਸਟਮਾਰਟਮ ਤੋਂ ਬਾਅਦ ਬੋਡੀ ਦੇਵਾਂਗੇ ਤੁਹਾਨੂੰ। ਤੇ ਹੁਣ ਪੋਸਟਮਾਰਟਮ ਅੰਦਰ ਸ਼ੁਰੂ ਹੋ ਗਿਆ ਜਾਂ ਹੋਣਾ ਹੈ ਹਲੇ? ਕਹਿ ਰਹੇ ਸੀ ਕਿ ਜੀ ਹੁਣ ਅੱਧੇ 1 ਘੰਟੇ ਬਾਅਦ ਸ਼ੁਰੂ ਹੋਏਗਾ, ਅਜੇ ਤੱਕ ਮੈਨੂੰ ਕੋਈ ਖਬਰ ਨਹੀਂ ਹੈ ਕਿ ਹੋਇਆ ਕਿ ਨਹੀਂ ਹੋਇਆ। ਮਾਫ ਕਰਨਾ, ਅਗਰ ਚੋਟਾਂ ਦੇ ਨਿਸ਼ਾਨ ਨੇ ਤੇ ਉਹ ਪੋਸਟਮਾਰਟਮ ਤੋਂ ਬਾਅਦ ਵੈਸੇ ਵੀ ਵਿਜ਼ੀਬਲ ਹੋ ਜਾਣਗੇ, ਤਾਂ ਹੁਣ ਤੁਹਾਨੂੰ ਕੀ ਲੱਗਦਾ ਹੈ ਇਹ ਮਰਡਰ ਹੈ ਪ੍ਰੋਪਰ ਤਰੀਕੇ ਨਾਲ? 200% ਮਰਡਰ ਹੈ ਜੀ। ਪਵਨ ਇਲਾਵਤ ਜਿਹੜਾ ਹੈਗਾ ਉਹ RSS ਦਾ ਬੰਦਾ ਹੈਗਾ, ਉਹਨੇ ਹੀ ਪਹਿਲੇ ਵੀ 3 ਬੰਦੇ ਮਾਰ ਚੁੱਕਿਆ ਜੇਲ੍ਹ ਦੇ ਅੰਦਰ। ਜੇਲ੍ਹ ਪ੍ਰਸ਼ਾਸਨ ਜਿਹੜਾ ਹੈਗਾ ਇਸ ਟਾਈਮ ਉਹਦੀ ਪੂਰੀ ਮਤਲਬ ਰਾਖ ਕਰਦਾ ਹੈ ਕਿ ਹਾਂ ਬਈ ਕੋਈ ਦਿੱਕਤ ਨਹੀਂ ਹੈ, ਉਹਨੇ ਜੋ ਵੀ ਕਰ ਰਿਹਾ ਠੀਕ ਕਰ ਰਿਹਾ। ਉਹਨੂੰ 3 ਵਾਰੀ ਟਰਾਂਸਫਰ ਦਾ ਆਰਡਰ ਆਇਆ, ਲੇਕਿਨ ਉਹ ਹਜੇ ਤੱਕ ਟਰਾਂਸਫਰ ਨਹੀਂ ਹੋਇਆ ਕਿਉਂਕਿ ਉਹ RSS ਦਾ ਬੰਦਾ ਹੈ। ਫਿਰ ਆਪਣੇ ਲੈਟਰ ਵਾਪਸ ਕਰਾ ਲੈਂਦਾ ਔਰ ਨਾਲੋਂ ਨਾਲ ਬੰਦੇ ਮਾਰੀ ਜਾਂਦਾ। ਜਿਹੜੇ ਵਧੀਆ ਬੰਦੇ ਨੇ ਆਪਣਾ ਕੌਮ ਵਾਸਤੇ ਜਾਂ ਆਪਣੇ ਸੋਚਦੇ ਨੇ, ਉਹਨਾਂ ਨੂੰ ਉਹ ਧੀਰੇ ਕੱਟ ਕਰੀ ਜਾ ਰਿਹਾ ਕੌਮ। ਬਿਲਕੁਲ ਸੰਗਤ ਜੀ, ਸਰਕਾਰੀ ਜ਼ੁਲਮ ਦਾ ਇੱਕ ਬੜਾ ਵੱਡਾ ਐਗਜ਼ਾਮਪਲ ਹੈ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹੈਗੇ ਆ। ਸਾਡੇ ਭਾਈ ਸਾਹਿਬ ਵੀ ਆਏ ਹੈਗੇ ਨੇ, ਇਹ ਕੁਝ ਡਿਟੇਲ ਲੈ ਕੇ ਆਏ ਨੇ। ਬਿਲਕੁਲ ਵੀਰ ਜੀ, ਤੁਸੀਂ ਕਿੱਧਰੋਂ ਆ ਰਹੇ ਹੋ? ਤੁਸੀਂ ਦੱਸੋ ਤੁਹਾਡੇ ਨਾਲ ਕੀ ਹੁਣੇ ਗੱਲਬਾਤ ਹੋਈ? ਮੈਂ ਜੀ ਪੋਸਟਮਾਰਟਮ ਚੋਂ ਆ ਰਿਹਾ ਰੂਮ ਚੋਂ, ਤਾਂ ਕਹਿ ਰਿਹਾ ਤੁਸੀਂ ਆਪਣੇ ਭਰਾ ਦੀ ਬੋਡੀ ਲੈ ਜਾਓ। ਪੋਸਟਮਾਰਟਮ ਕਰਤਾ ਉਹਨਾਂ ਨੇ? ਹਾਂਜੀ ਕਰਤਾ, ਮਗਰ ਮੇਰੇ ਭਰਾ ਦੇ ਨਾ ਉਹ ਇੱਥੇ ਜਿਵੇਂ ਰੱਸੀ ਨਾਲ ਬੰਨ੍ਹ ਕੇ ਨਾ ਉਹਨੂੰ ਜਿਵੇਂ ਲਟਕਾਉਂਦੇ ਨੇ ਜੇਲ੍ਹ ਦੇ ਵਿੱਚ, ਉਵੇਂ ਉਹਨਾਂ ਦੇ ਨਾਲ ਟੌਰਚਰ ਕੀਤਾ ਗਿਆ ਜੀ। ਉਹਨੂੰ ਮੇਰੇ ਭਰਾ ਦੀ ਮਤਲਬ ਇਹਨਾਂ ਨੇ ਹੱਤਿਆ ਕੀਤੀ ਹੈ ਜੇਲ੍ਹ ਦੇ ਵਿੱਚ। ਬਾਕੀ ਹਾਂਜੀ, ਤੇ ਉਹਦੇ ਕੇਸ ਵੀ ਕੱਟੇ ਆ ਜੀ ਮੇਰੇ ਭਰਾ ਦੇ। ਮੈਂ ਦੇਖਿਆ ਗੁਰਸਿੱਖ ਸੀਗਾ, ਮੈਂ ਮੁਲਾਕਾਤ ਤੇ ਗਿਆ ਉਹਦੀ, ਮੈਂ 5 ਮੀਟਰ ਦਾ ਦਮਾਲਾ ਦੇ ਕੇ ਆਇਆ 20 ਦਿਨ ਪਹਿਲਾਂ ਉਹਨੂੰ। ਤੇ ਉਹਨੇ ਕਿਹਾ ਸੀ ਚਿੱਟੇ ਰੰਗ ਦਾ ਦਮਾਲਾ ਲਿਆਈ ਹੁਣ ਅਗਲੀ ਵਾਰੀ, ਤੇ ਮੈਂ ਲੈ ਕੇ ਜਾਣਾ ਸੀ। ਮੇਰੇ ਭਰਾ ਨੂੰ ਇਹਨਾਂ ਨੇ ਸ਼ਹੀਦ ਕਰਤਾ ਜੀ ਜੇਲ੍ਹ ਵਾਲਿਆਂ ਨੇ। ਉਹ ਕਹਿ ਰਹੇ ਨੇ ਕਿ ਇਹਨੇ ਕੋਈ ਦਵਾਈ ਖਾਧੀ ਹੈ। ਉਹ ਵੈਰੀ ਹਾਈ ਸਿਕਿਉਰਿਟੀ ਵਾਰਡ 'ਚ ਸੀਗੇ, ਉੱਥੇ ਤਾਂ ਪਾਣੀ ਦਾ ਗਲਾਸ ਵੀ ਨਹੀਂ ਜਾ ਸਕਦਾ ਬਗੈਰ ਜੇਲ੍ਹ ਵਾਲਿਆਂ ਦੀ ਮਰਜ਼ੀ ਨਾਲ। ਉੱਥੇ ਨਸ਼ੀਲਾ ਪਦਾਰਥ ਕਿਵੇਂ ਪਹੁੰਚ ਗਿਆ ਜੀ? ਮੈਂ ਇਨਸਾਫ ਦੀ ਮੰਗ ਚਾਹੁੰਦਾ ਜੀ, ਮੈਨੂੰ ਇਨਸਾਫ ਮਿਲੇ ਜੀ। ਮੇਰੇ ਭਰਾ ਦੀ ਹੱਤਿਆ ਕੀਤੀ ਆ ਪੂਰੇ ਜੇਲ੍ਹ ਪ੍ਰਸ਼ਾਸਨ ਨੇ ਮਿਲ ਕੇ। ਸਾਡੇ ਪਹਿਲੇ ਵੀ 2 ਸਿੰਘ ਇਹਨਾਂ ਨੇ ਇਸ ਤਰ੍ਹਾਂ ਹੀ ਸ਼ਹੀਦ ਕਰ ਦਿੱਤੇ ਨੇ ਜੇਲ੍ਹਾਂ ਦੇ ਵਿੱਚ, 2-3 ਜਾਣੇ, ਰਣਜੀਤ ਸਿੰਘ, ਸਤਪਾਲ ਸਿੰਘ ਬੇਦੀ, ਗੌਰਵ ਜਗੇੜੀਆ। ਤੇ ਇਹਨਾਂ ਨੇ ਜੀ ਕੀ ਨਾਮ ਹੈ, ਇਹਨਾਂ ਨੇ ਸਾਡਾ ਇੱਕ ਸਤਪਾਲ ਬੇਦੀ ਭਰਾ ਸੀ, ਉਹਨਾਂ ਨੂੰ ਇਸ ਤਰ੍ਹਾਂ ਇਹਨਾਂ ਨੇ ਦੱਸਤਾ ਕਿ ਨਸ਼ੀਲਾ ਪਦਾਰਥ ਖਾਧਾ। ਬਲਕਿ ਇਹ ਜੇਲ੍ਹ ਦੇ ਮਿਲੀ ਭੁਗਤ ਤੋਂ ਬਗੈਰ ਕੁਝ ਨਹੀਂ ਹੋ ਸਕਦਾ ਜੀ। ਐਵੇਂ ਜੇਲ੍ਹ ਵਾਲਿਆਂ ਦੀ ਪੂਰੀ ਇਹਨਾਂ ਦੇ ਵਿੱਚ ਚਾਲ ਹੈਗੀ ਹੈ ਜੀ ਮਾਰਨ 'ਚ। ਜ਼ੁਲਮ ਫਿਰ ਇਲਜ਼ਾਮ ਲੱਗਦਾ ਕਿ ਸਿੰਘ ਅੱਤਵਾਦੀ ਹੋ ਜਾਂਦੇ ਨੇ ਤੇ ਹਥਿਆਰ ਚੁੱਕ ਲੈਂਦੇ ਨੇ। ਜੁਝਾਰ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ, ਮੈਂ ਬੇਨਤੀ ਕਰਾਂਗਾ ਆਓ। ਤੇ ਅਗਰ ਤੁਸੀਂ ਬੇਸ਼ੱਕ ਬੋਡੀ ਲੈਣ ਜਾ ਰਹੇ ਹੋ ਤਾਂ ਮੈਂ ਬੇਨਤੀ ਕਰਾਂਗਾ ਬੇਸ਼ੱਕ ਤੁਸੀਂ ਗੱਲ ਕਰਕੇ ਆਓ, ਅਸੀਂ ਗੱਲਬਾਤ ਜਾਰੀ ਰੱਖਾਂਗੇ। ਤੁਹਾਡੇ ਨਾਲ ਜੁੜਿਆ ਜੁਝਾਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਹਥਿਆਰ ਚੁੱਕਣ ਤੇ ਅੱਤਵਾਦੀ ਨਾ ਚੁੱਕਣ ਤੇ ਜੇਲ੍ਹਾਂ 'ਚ ਮਾਰ ਦਿੱਤਾ ਜਾਂਦਾ ਹੈ। ਤੁਸੀਂ ਖੁਦ ਜੇਲ੍ਹਾਂ ਭੁਗਤੀਆਂ ਨੇ ਕਈ। ਅੱਜ ਮੈਂ ਜਿਨ੍ਹਾਂ ਦੇ ਨਾਲ ਗੱਲਬਾਤ ਕਰ ਰਿਹਾ, ਮਾਫ ਕਰਨਾ, ਤਕਰੀਬਨ ਸਾਰੇ ਜੇਲ੍ਹਾਂ ਦੇ ਅੰਦਰ ਕੌਮ ਦੇ ਲਈ ਸੰਘਰਸ਼ ਕਰਦੇ ਜੇਲ੍ਹਾਂ ਭੁਗਤ ਚੁੱਕੇ ਨੇ। ਕੀ ਕਹੋਗੇ ਆਪਣੇ ਤਜਰਬੇ ਦੇ ਹਿਸਾਬ ਨਾਲ ਸਾਰੇ ਮਸਲੇ ਦੇ ਉੱਤੇ? ਜਦੋਂ ਕੌਮ ਨੂੰ ਲੋੜ ਪਈ ਕੁਰਬਾਨੀਆਂ ਦੀ, ਸਿੱਖਾਂ ਨੇ ਤਤਪਰ ਹੋ ਕੇ ਇਹ ਕੁਰਬਾਨੀਆਂ ਦੇ ਜਜ਼ਬੇ ਨੂੰ ਆਪਣੇ ਪਿੰਡੇ ਤੇ ਹੰਡਾਇਆ। ਤੇ ਅੱਜ ਬਹੁਤ ਹੀ ਅਫਸੋਸਜਨਕ ਗੱਲ ਮੈਂ ਇਸ ਚੈਨਲ ਰਾਹੀਂ ਕਰਨਾ ਚਾਹੁੰਦਾ। ਸਾਡੇ ਸਿੱਖ ਬੰਦੀਆਂ ਨੂੰ ਕੋਹ ਕੇ ਅੰਦਰ ਮਾਰਿਆ ਜਾ ਰਿਹਾ ਤੇ ਝੂਠੀਆਂ ਖਬਰਾਂ ਬਣਾ ਕੇ ਉਹਨਾਂ ਨੂੰ ਪੁਆਇਜ਼ਨ ਦੇ ਕੇ ਤੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ। ਤੇ ਮੈਂ ਹਿੰਦੁਸਤਾਨ ਦੀਆਂ ਸਰਕਾਰਾਂ ਤੋਂ ਮੰਗ ਕਰਦਾ, ਆਪਣੇ ਪ੍ਰਸ਼ਾਸਨ ਰਾਹੀਂ ਇਹਨਾਂ ਸਿੱਖਾਂ ਦੀ ਕਿਵੇਂ ਭਾਲ ਹੋ ਸਕਦੀ ਹੈ, ਉਹ ਚੰਗੀ ਤਰੀਕੇ ਕੀਤੀ ਜਾ ਸਕੇ। ਹੁਣ ਜਿਸ ਤਰੀਕੇ ਨਾਲ ਭਾਈ ਮਨਪ੍ਰੀਤ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ, ਪਰਿਵਾਰ ਨੇ ਦਾਅਵਾ ਕੀਤਾ, ਤੁਸੀਂ ਵੀ ਜੇਲ੍ਹ 'ਚ ਕੱਟੀਆਂ, ਤੁਹਾਨੂੰ ਲੱਗਦਾ ਪ੍ਰਸ਼ਾਸਨ ਅੱਜ ਦੀ ਡੇਟ ਦੇ ਅੰਦਰ ਵੈਰੀ ਤੇ ਸਰਕਾਰ
ਸ਼ੁਰੂ ਤੋਂ ਰਹੀਆਂ ਨੇ, ਮਗਰ ਪ੍ਰਸ਼ਾਸਨ ਖਾਸ ਕਰਕੇ ਮੈਂ ਕਹਾਂ ਉਹ ਪ੍ਰਸ਼ਾਸਨ ਦੀਨ ਦਿਆਲ 'ਚ ਖਲੋਤੇ ਆ। ਇੱਥੇ ਦਾ ਪ੍ਰਸ਼ਾਸਨ ਨਹੀਂ ਕੇਜਰੀਵਾਲ ਦੇ ਅੰਦਰ ਹੈ ਤੇ ਤਿਹਾੜ ਜੇਲ੍ਹ ਉਹਦਾ ਪ੍ਰਸ਼ਾਸਨ ਵੀ ਤੇ ਕੇਜਰੀਵਾਲ ਦੀ ਸਰਕਾਰ ਦੇ ਅੰਦਰ ਆਉਂਦਾ। ਪੰਜਾਬ 'ਚ ਦਾਅਵੇ ਕੀਤੇ ਜਾ ਰਹੇ ਨੇ ਅਸੀਂ ਪੰਜਾਬ ਦੀ ਸਾਰ ਲਵਾਂਗੇ, ਸਿੱਖੀ ਦੀ ਸਾਰ ਲਵਾਂਗੇ, ਤੇ ਉਹਨਾਂ ਦੇ ਹੀ ਕੰਟਰੋਲ 'ਚ ਰਹਿਣ ਵਾਲਾ ਤਿਹਾੜ ਜੇਲ੍ਹ ਤੇ ਦੀਨ ਦਿਆਲ ਸਿੱਖਾਂ ਦਾ ਵੈਰੀ ਬਣ ਚੁੱਕਾ ਹੈ। ਤੁਹਾਨੂੰ ਕੀ ਲੱਗਦਾ? ਪੁਰਾਤਨ ਸਮੇਂ ਤੋਂ ਲੈ ਕੇ ਅੱਜ ਤੱਕ ਦੀਆਂ ਸਰਕਾਰਾਂ ਜਿੰਨੀਆਂ ਵੀ ਹਿੰਦੁਸਤਾਨ ਦੇ ਵਿੱਚ ਆਈਆਂ, ਕਿਸੇ ਵੀ ਸਰਕਾਰ ਨੇ ਸਿੱਖਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਨਹੀਂ ਮਾਰਿਆ। ਤੇ ਅਸੀਂ ਕੇਜਰੀਵਾਲ ਤੋਂ ਕਿਵੇਂ ਉਮੀਦ ਰੱਖ ਲਈਏ? ਕੇਜਰੀਵਾਲ ਤੋਂ ਕਿਵੇਂ ਉਮੀਦ ਰੱਖ ਲਈਏ? ਉਹ ਤੇ ਪੰਜਾਬ ਜਾ ਕੇ ਦਾਵਾ ਕਰ ਰਿਹਾ ਹੈਗਾ ਕਿ ਮੈਂ ਪੰਜਾਬ ਨੂੰ ਸਵਰਗ ਬਣਾ ਦਿਆਂਗਾ। ਮਾਫ ਕਰਨਾ, ਇੱਥੇ ਤੇ ਬੰਦੇ ਸ਼ਹੀਦ ਕੀਤੇ ਜਾ ਰਹੇ ਨੇ ਸਰਕਾਰ ਦੀ ਨੱਕ ਦੇ ਥੱਲੇ। ਦੀਨ ਦਿਆਲ ਹਸਪਤਾਲੀ ਜਥੇਦਾਰ ਭਾਈ ਜਗਤਾਰ ਸਿੰਘ ਹੋਰਾਂ ਦੇ ਇਲਾਜ ਵਿੱਚ ਉਹ ਕੁਤਾਹੀ ਵਰਤੀ ਗਈ। ਉਹਨਾਂ ਦੇ ਜੱਥਾ ਭਾਈ ਹਵਾਰਾ ਜੀ ਦਾ ਜਿਹੜਾ ਜੱਥਾ ਸ਼੍ਰੀ ਅਕਾਲ ਤਖਤ ਭਾਈ ਦਲਜੀਤ ਸਿੰਘ ਤੇ ਇਹ ਸਾਰੇ ਵੀਰਾਂ ਨੇ ਸੱਚਾਈ ਦੁਨੀਆ ਦੇ ਅੱਗੇ ਲਿਆ ਦਿੱਤੀ। ਪੰਜਾਬ ਦੇ ਸਿੱਖਾਂ ਦੇ ਲਈ ਕੀ ਮੈਸੇਜ ਹੈ ਤੁਹਾਡੇ ਵੱਲੋਂ, ਬੰਦੀ ਸਿੰਘਾਂ ਦੇ ਵੱਲੋਂ, ਕਹਿ ਲਈਏ ਸੰਘਰਸ਼ੀ ਯੋਧਿਆਂ ਦੇ ਵੱਲੋਂ? ਮੈਂ ਆਪ 7 ਸਾਲ ਤਕਰੀਬਨ ਤਿਹਾੜ ਜੇਲ੍ਹ ਦੇ ਵਿੱਚ ਨਜ਼ਰਬੰਦ ਰਿਹਾ। ਮੈਂ ਇਹ ਮਹਿਸੂਸ ਕਰ ਸਕਦਾ ਕਿ ਇੱਥੇ ਜਦੋਂ ਵੀ ਕਿਸੇ ਬੰਦੀ ਸਿੰਘ ਨੂੰ ਲਿਆਇਆ ਜਾਂਦਾ, ਉਹਦੇ ਨਾਲ ਵਿਤਕਰਾ ਕੀਤਾ ਜਾਂਦਾ ਵੀ ਇਹ ਸਿੱਖ ਹੈ, ਇਹਨੂੰ ਆਮ ਪਬਲਿਕ ਤੋਂ ਦੂਰ ਰੱਖਿਆ ਜਾਵੇ ਤਾਂ ਕਿ ਇਹ ਦਹਿਸ਼ਤ ਪੈ ਸਕੇ ਵੀ ਸਿੱਖਾਂ ਦੇ ਖਿਲਾਫ ਜਿਹੜਾ ਮੀਡੀਆ ਉਹ ਕਿੱਦਾਂ ਤਤਪਰ ਹੁੰਦਾ, ਕਿੱਦਾਂ ਉਸ ਮੀਡੀਏ ਦੇ ਰਾਹੀਂ ਇਹ ਸਿੱਖਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੀ। ਜਿਸ ਤਰੀਕੇ ਦੇ ਨਾਲ ਅੱਜ ਇਹ ਘਟਨਾ ਵਾਪਰੀ ਹੈ, ਕੀ ਮੈਸੇਜ ਆਏਗਾ ਬਾਹਰ ਦੇ ਵਰਲਡ ਦੇ ਸਿੱਖਾਂ ਦੇ ਵਿਚਕਾਰ ਕਿ ਸੰਘਰਸ਼ ਕਰਨਾ ਗਲਤ ਹੈ, ਸੰਘਰਸ਼ ਕਰੋਗੇ ਤੇ ਤੁਹਾਨੂੰ ਗੱਡੀ ਚਾੜ ਦਿੱਤਾ ਜਾਏਗਾ? ਮੈਨੂੰ ਲੱਗ ਰਿਹਾ ਸੀ ਕਿ ਪਿਛਲੇ ਦਿਨੀ ਜਗਤਾਰ ਸਿੰਘ ਜੀ ਹਵਾਰਾ ਵੀ ਇੱਥੇ ਹੀ ਐਡਮਿਟ ਸਨ। ਮੈਂ ਵੀ ਇੱਥੇ ਮੌਜੂਦ ਰਿਹਾ ਤਕਰੀਬਨ 4 ਦਿਨ, ਭਾਵੇਂ ਮੈਂ ਮੀਡੀਆ ਦੇ ਸਾਹਮਣੇ ਨਹੀਂ ਆਇਆ। ਮੈਨੂੰ ਇਹ ਲੱਗਦਾ ਕਿ ਸ਼ਾਇਦ ਜਗਤਾਰ ਸਿੰਘ ਹਵਾਰਾ ਵੀ ਇੱਥੋਂ ਜਿਉਂਦਾ ਨਾ ਜਾਂਦਾ, ਪਰ ਤੁਹਾਡੇ ਚੈਨਲਾਂ ਰਾਹੀਂ, ਜਿਹੜੇ ਸਿੱਖ ਚੈਨਲਾਂ ਰਾਹੀਂ, ਮੈਂ ਸਮਝਦਾ ਕਿ ਇਹ ਦੁਨੀਆ ਭਰ ਦੇ ਵਿੱਚ ਸਾਡਾ ਸੁਨੇਹਾ ਗਿਆ ਤੇ ਸਰਦਾਰ ਜਗਤਾਰ ਸਿੰਘ ਹਵਾਰਾ ਇੱਥੋਂ ਤੰਦਰੁਸਤ ਹੋ ਕੇ ਗਏ। ਤੇ ਜੇਲ੍ਹ ਪ੍ਰਸ਼ਾਸਨ ਨੇ ਤੇ ਆਪਣੇ ਵੱਲੋਂ ਪੂਰੀ ਬਾਹ ਲਾਤੀ ਸੀ ਵੀ ਕਿਸੇ ਨਾ ਕਿਸੇ ਤਰੀਕੇ ਸਾਡਾ ਪਿੰਡ ਛੁੱਟ ਜਾਵੇ। ਪੱਤਾ ਸਿੰਘਾਂ ਦਾ ਵੈਰੀ, ਇਹਦੀ ਪ੍ਰਤੱਖ ਮਿਸਾਲ ਅਸੀਂ ਦੇਖ ਰਹੇ ਹੈਗੇ ਹਾਂ। ਜੇਲ੍ਹਾਂ ਤੋਂ ਬਾਹਰ ਵੀ ਸੰਘਰਸ਼ੀਲ ਯੋਧਿਆਂ ਦੇ ਉੱਤੇ ਸਰਕਾਰਾਂ ਦੀ ਨਜ਼ਰ ਹੈ, ਤੇ ਅਗਰ ਉਹ ਜੇਲ੍ਹ ਕੱਟਦੇ ਹੈਗੇ ਨੇ ਕਾਨੂੰਨ ਦੇ ਦਾਇਰੇ ਦੇ ਅੰਦਰ ਆ ਕੇ, ਤੇ ਉਹਨਾਂ ਨਾਲ ਵੀ ਜ਼ੁਲਮ ਕੀਤਾ ਜਾਂਦਾ ਹੈ। ਸਾਡੇ ਨਾਲ ਬੱਚੀ ਜੁੜ ਚੁੱਕੀ ਹੈ ਜਿਹੜੀ ਭਾਈ ਮਨਪ੍ਰੀਤ ਸਿੰਘ ਜੀ ਦੀ ਭਤੀਜੀ ਹੈਗੀ ਹੈ, ਤੇ ਔਰ ਦੱਸ ਦਈਏ ਸੱਕੀ ਭਤੀਜੀ ਹੈਗੀ ਹੈ। ਤੇ ਸਭ ਤੋਂ ਵੱਡੀ ਗੱਲ, ਸਪੋਰਟਸ ਦੇ ਅੰਦਰ ਇਹਨਾਂ ਨੇ ਬੜੇ ਵੱਡਾ ਰੈਂਕ ਹਾਸਲ ਕੀਤਾ। ਸਾਰੀ ਗੱਲ ਕਰਨਾ ਪੁੱਤਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਟਾ ਜੀ ਆਪਣਾ ਨਾਮ ਦੱਸੋ। ਨਾਮ ਅੰਮ੍ਰਿਤਪ੍ਰੀਤ ਕੌਰ। ਤੁਸੀਂ ਕਿਹੜਾ ਅਵਾਰਡ ਜਿਹੜਾ ਜਿੱਤਿਆ ਹੈਗਾ ਜਿਹਦੇ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰਾਂਗੇ? ਨੈਸ਼ਨਲ 골ਡ ਮੈਡਲਿਸਟ 100 ਮੀਟਰ। ਤੇ ਹੁਣ ਤੁਸੀਂ ਅੱਜ ਇੱਥੇ ਆਏ ਹੋ, ਤੁਹਾਨੂੰ ਕੀ ਵਤੀਰਾ ਲੱਗਦਾ ਸਰਕਾਰਾਂ ਦਾ? ਤੁਹਾਡੇ ਚਾਚਾ ਜੀ ਨੂੰ ਕਤਲ ਕਰ ਦਿੱਤਾ ਗਿਆ, ਤੁਸੀਂ ਹਸਪਤਾਲ ਵਿੱਚ ਆਏ ਹੋ, ਕੀ ਕਹੋਗੇ ਤੁਸੀਂ? ਮੈਂ ਬਸ ਇਹੀ ਕਹਿਣਾ ਚਾਹੂੰਗੀ, ਜਿੱਦਾਂ ਆਪਣੇ ਪ੍ਰਸ਼ਾਸਨ ਆ ਜੋ ਵੀ ਕਹਿੰਦੇ ਆ ਕਿ ਹਾਂ ਆਪਾਂ ਸਰਕਾਰ ਨਾਲ ਆਪਾਂ ਨੂੰ ਕੋਈ ਵੀ ਕਦਮ ਆਪਣੇ ਖੁਦ ਨਹੀਂ ਚੁੱਕਣਾ ਚਾਹੀਦਾ, ਠੀਕ ਆ, ਆਪਾਂ ਨੂੰ ਪੁਲਿਸ ਨੂੰ ਦੱਸਣਾ ਚਾਹੀਦਾ। ਬਟ ਮੈਨੂੰ ਇਹ ਲੱਗਦਾ ਹੈਗਾ ਕਿ ਆਪਾਂ ਜੇਲ੍ਹ 'ਚ ਰਹਿ ਕੇ ਵੀ ਖੁਦ ਸੁਰੱਖਿਅਤ ਨਹੀਂ ਹੈਗੇ, ਬਾਹਰ ਤੇ ਆਪਾਂ ਕਿੱਥੇ ਹੋ ਜਾਾਂਗੇ। ਪੁਲਿਸ ਆਪਣੀ ਇੱਕ ਸਿਕਿਉਰਿਟੀ ਵਾਸਤੇ ਪੁਲਿਸ ਫੋਰਸ ਬਣਾਈ ਗਈ ਹੈ, ਨਾ ਕਿ ਉਹਨਾਂ ਨੂੰ ਮਾਰਨ ਵਾਸਤੇ। ਬਿਲਕੁਲ ਛੋਟੀ ਉਮਰ ਦੇ ਅੰਦਰ ਤੁਸੀਂ ਵਿਚਾਰ ਸੋਚ ਲਓ। ਸੰਘਰਸ਼ੀਲ ਯੋਧਿਆਂ ਦੇ ਪਰਿਵਾਰਾਂ ਦਾ ਦਰਦ ਤੁਸੀਂ ਦੇਖ ਸਕਦੇ ਹੋ। ਸਾਡੇ ਵੀ ਸ਼ਾਇਦ ਕੱਪੜੇ ਲੈ ਕੇ ਵੀ ਆ ਗਏ ਨੇ। ਮੈਂ ਭਾਈ ਸਾਹਿਬ ਨਾਲ ਦੁਬਾਰਾ ਗੱਲ ਕਰਾਂਗਾ। ਵੀ ਜੀ ਹੁਣ ਤੁਸੀਂ ਬੋਡੀ ਲੈਣ ਗਏ ਸੋ, ਕੀ ਕਿਹਾ ਉਹਨਾਂ ਨੇ ਤੁਹਾਨੂੰ? ਉਹ ਕਹਿ ਰਹੇ ਜੀ ਤੁਸੀਂ ਬੋਡੀ ਲੈ ਜਾਓ। ਮੈਂ ਉਹਨਾਂ ਨੂੰ, ਆਪਣੇ ਛੋਟੇ ਭਾਈ ਸਾਹਿਬ ਨੂੰ ਮੈਂ ਕੱਪੜੇ ਦੇ ਕੇ ਗਿਆ ਸੀ ਆ ਨਵੇਂ। ਦੇਖੋ ਜੀ, ਮੈਂ ਇੱਥੇ ਜੇਲ੍ਹ ਤੋਂ ਪਰਮਿਸ਼ਨ ਕਰਵਾ ਕੇ ਲਿਆਇਆ ਸੀਗਾ ਮੈਂ, ਤੇ ਘਰੋਂ ਮੈਂ ਇੱਕ ਜੋੜੀ ਕੱਪੜੇ ਪਰਮਿਸ਼ਨ ਕਰਵਾਏ ਸੀ ਜੇਲ੍ਹ 'ਚੋਂ, ਤੇ ਆ ਇਸ ਤਰ੍ਹਾਂ ਹੀ ਰੱਖੇ ਇਹਨਾਂ ਨੇ। ਮੇਰੇ ਭਰਾ ਨੂੰ 6 ਤਰੀਕ ਤੱਕ ਦੇ ਕੱਪੜੇ ਵੀ ਨਹੀਂ ਪਾਏ ਨਹੀਂ। ਆ ਦੇਖੋ ਇਵੇਂ ਦੇ ਇੰਜ ਹੀ ਰੱਖੇ ਹੋਏ ਨੇ ਇਹਦੇ ਕੱਪੜੇ ਮੇਰੇ ਭਰਾ। ਤੇ ਜਿਵੇਂ ਜਿਸ ਹਾਲਤ 'ਚ ਜੇਲ੍ਹ 'ਚੋਂ ਲੈ ਕੇ ਆਏ ਸੀ ਉਸੇ ਹਾਲਤ 'ਚ ਸੇਮ ਉਸੇ ਕੰਡੀਸ਼ਨ 'ਚ ਸੀਗਾ ਉਹ ਜੀ। ਆਖਿਰਲੇ ਸਮੇਂ ਵਾਲੇ ਜਿਹੜੇ ਕੱਪੜੇ ਨੇ ਉਹ ਵੀ ਉਹਨਾਂ ਨੇ ਤੁਹਾਨੂੰ ਵਾਪਸ ਕੀਤੇ? ਹਾਂਜੀ, ਜੇ ਉਹਨਾਂ ਨੇ ਆਖਰੀ ਸਮੇਂ ਸਿੰਘ ਨੇ ਕੱਪੜੇ ਪਾਏ ਹੋਏ ਸੀਗੇ, ਆਹ ਨੇ ਉਹਨਾਂ ਦੇ ਵਸਤਰ ਆ ਹੈਗੇ ਨੇ ਜੀ। ਆ ਹੈ ਜੀ ਉਹਨਾਂ ਦੇ ਆਖਰੀ ਸਮੇਂ ਦੇ ਵਸਤਰ। ਆ ਦੇਖੋ ਜੀ, ਪਰਨਾ ਬੰਦਾ ਸੀ ਮੇਰਾ। ਆ ਦੇਖੋ ਦਮਾਨ ਲਾਓ। ਤੇ ਮੈਂ ਲੈ ਕੇ ਆਇਆ ਇੱਥੇ ਤੇ ਦੇਖਿਆ, ਮੈਂ ਕੇਸ ਹੀ ਕੱਟ ਤੇ ਮੇਰੇ ਭਰਾ ਦੇ। ਇਹਨਾਂ ਨੇ ਬਹੁਤ ਜ਼ੁਲਮ ਹੋ ਰਿਹਾ ਸਾਡੀ ਕੌਮ ਤੇ ਜੀ। ਭਾਈ ਸਾਹਿਬ ਜੀ, ਤੁਸੀਂ ਹੌਸਲਾ ਰੱਖੋ। ਮੈਂ ਬੇਨਤੀ ਕਰਾਂਗਾ ਤੁਸੀਂ ਇੱਧਰ ਆਓ, ਅਸੀਂ ਤੁਹਾਡੇ ਨਾਲ ਗੱਲ ਕਰੀਏ। ਸਾਡੇ ਚੈਨਲ ਦੇ ਰਾਹੀਂ ਪੂਰੀ ਦੁਨੀਆ ਤੱਕ ਤੁਹਾਡੀ ਆਵਾਜ਼ ਪਹੁੰਚਣੀ ਹੈ। ਤੁਸੀਂ ਹੌਸਲਾ ਰੱਖੋ, ਕੌਮ ਤੁਹਾਡੇ ਨਾਲ ਖਲੋਤੀ ਹੈ। ਤੁਸੀਂ ਕੌਮ ਦੇ ਲੇਖੇ ਲਾਇਆ ਆਪਣਾ ਵੀਰ। ਸਾਨੂੰ ਜੀ ਇੰਨੀ ਹਿੰਮਤ ਹੀ ਸਾਹਮਣੇ ਲੜ ਲੈਂਦੇ ਮੇਰੇ ਭਰਾ ਨਾਲ। ਮੈਨੂੰ ਇੰਨਾ ਵਿਸ਼ਵਾਸ ਹੈ ਮੇਰੇ ਭਰਾ ਨਾਲ ਸਾਹਮਣੇ ਨਹੀਂ ਲੜ ਸਕਦੇ। ਧੋਖੇ ਨਾਲ ਕਤਲ ਕੀਤਾ ਜੀ ਮੇਰੇ ਭਰਾ ਦਾ ਇਹਨਾਂ ਦਾ। ਉਹਦੇ ਤੇ 5 ਬੰਦੇ ਕਾਬੂ ਨਹੀਂ ਪਾ ਸਕਦੇ। ਸ਼ੇਰ ਵਰਗਾ ਭਰਾ ਸੀ ਮੇਰਾ, ਬੱਬਰ ਸ਼ੇਰ।
ਮਨਪ੍ਰੀਤ ਸਿੰਘ ਮੰਨੀ ਨਾਮ ਹੈ ਉਹਦਾ ਜੀ। ਕੋਈ ਜੇਲ੍ਹ 'ਚ ਪੂਰੀ ਜੇਲ੍ਹ 'ਚ ਹਿੰਮਤ ਨਹੀਂ ਕਿਸੇ ਗੁੰਡੇ ਦੀ, ਬਦਮਾਸ਼ ਦੀਆਂ, ਜੇਲ੍ਹ ਵਾਲੇ ਜਿਹੜਾ ਸਾਹਮਣੇ ਲੜਨ ਲੈ ਵਰਜਿਸ਼ ਕਰਦਾ, 3-3 ਘੰਟੇ ਵਰਜਿਸ਼ ਮਾਰਦਾ ਸੀਗਾ ਮੇਰਾ ਭਰਾ ਜੀ। ਇਹਨਾਂ ਨੇ ਧੋਖੇ ਨਾਲ ਉਹਦੇ ਹੱਥ ਬੰਨ੍ਹ ਕੇ ਪਤਾ ਨਹੀਂ ਕੀ ਜ਼ਹਿਰ ਖਵਾ ਦਿੱਤਾ ਮੇਰੇ ਭਰਾ ਨੂੰ। ਹੁਣ ਜੋ ਰਿਪੋਰਟ ਆਏਗੀ ਉਹ ਵੀ ਇਹਨਾਂ ਦੇ ਹੱਕ 'ਚ ਆਏਗੀ ਜੇਲ੍ਹ ਵਾਲਿਆਂ ਦੀ, ਕਿਉਂਕਿ ਇਸ ਜੇਲ੍ਹ ਦੇ ਵਿੱਚ ਇਹਨਾਂ ਨੇ ਇਹੀ ਕੰਮ ਰੱਖਿਆ ਹੋਇਆ। ਕਿਸੇ ਨੂੰ ਮਾਰਨਾ ਹੁੰਦਾ ਤੇ ਦੀਨ ਦਿਆਲ ਦੇ ਵਿੱਚ ਹੀ ਭੇਜਦੇ ਨੇ ਕੈਦੀ ਨੂੰ, ਕਿਸੇ ਹੋਰ ਹਸਪੀਟਲ 'ਚ ਨਹੀਂ ਭੇਜਦੇ। ਹਾਂ, ਇਹਨਾਂ ਦੀ ਪੂਰੀ ਸਾਂਠ ਗਾਂਠ ਹੈ ਜੀ ਡਾਕਟਰਾਂ ਦੇ ਨਾਲ ਵੀ। ਦੁਬਾਰਾ ਅਸੀਂ ਪੋਸਟਮਾਰਟਮ ਵਾਸਤੇ ਕਹਿ ਰਹੇ ਹਾਂ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਮੈਂ ਇੰਨੇ ਦਿਨਾਂ ਦਾ ਕਹਿ ਰਿਹਾ ਜੀ ਦੂਸਰੇ ਹਸਪੀਟਲ ਸ਼ਿਫਟ ਕਰ ਦਿਓ, ਐਮਸ ਮੇਰੇ ਭਰਾ ਨੂੰ ਲੈ ਜਾਓ। ਇਹਨਾਂ ਨੇ ਮਤਲਬ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਜੀ। ਮੈਂ ਕੀ ਕਰਦਾ? ਮੈਂ ਵਕੀਲ ਸਾਹਿਬ ਨੂੰ ਹੀ ਫੋਨ ਕੀਤਾ, ਉਹਨਾਂ ਨੇ ਹਾਈ ਕੋਰਟ ਦੇ ਵਿੱਚ ਸਾਡੀ ਐਪਲੀਕੇਸ਼ਨ ਲੱਗੀ ਹੋਈ ਹੈ, ਹਜੇ ਡੇਟ ਨਹੀਂ ਪਈ ਸੁਣਵਾਈ ਦੀ। ਤੇ ਪਤਾ ਲੱਗਿਆ ਜੀ ਭਰਾ ਪੂਰਾ ਹੋ ਗਿਆ ਜੀ। ਕਵਲਜੀਤ ਸਿੰਘ ਕੀ ਕਹੋਗੇ? ਪੂਰੇ ਵਰਲਡ 'ਚ ਤੁਹਾਡੀ ਆਵਾਜ਼ ਪਹੁੰਚਣੀ ਹੈ। ਮਾਫ ਕਰਨਾ, ਸਾਡਾ ਚੈਨਲ ਗੋਦੀ ਮੀਡੀਆ ਨਹੀਂ ਹੈਗਾ ਕਿ ਜਿਹੜੀ ਖਬਰ ਦੱਬ ਜਾਏਗੀ ਜਾਂ ਕਿਸੇ ਤਰੀਕੇ ਇੱਕ ਸੰਘਰਸ਼ੀਲ ਪਰਿਵਾਰ ਤੱਕ, ਪੂਰੇ ਵਰਲਡ ਤੱਕ ਤੁਹਾਡੀ ਆਵਾਜ਼ ਪਹੁੰਚਣੀ ਹੈ। ਕੀ ਕਹੋਗੇ ਤੁਸੀਂ? ਮੈਂ ਪੂਰੇ ਸਿੱਖ ਕੌਮ ਨੂੰ ਇਹ ਅਹਿਸਾਸ ਕਰਾਉਣਾ ਚਾਹੁੰਦਾ ਹੈ ਕਿ ਸਿੱਖ ਕੌਮ ਅੱਜ ਵੀ ਗੁਲਾਮੀ ਦੀਆਂ ਜੰਜੀਰਾਂ 'ਚ ਜਕੜੀ ਹੋਈ ਹੈ। ਅਗਰ ਤੁਸੀਂ ਇਹ ਸਮਝੋ ਕਿ ਅਸੀਂ ਇਹ ਕਿਸਾਨ ਮੋਰਚਾ ਹੱਲ ਕਰ ਲਿਆ ਜਾਂ ਛੋਟੀਆਂ ਮੋਟੀਆਂ ਮੰਗਾਂ ਹੈ ਮਨਵਾ ਕੇ ਅਸੀਂ ਆਪਣਿਆਂ ਨੂੰ ਜਿੱਤ ਦਾ ਡੰਕਾ ਵਜਾਈਏ, ਲੇਕਿਨ ਅਸੀਂ ਅੱਜ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅਸੀਂ 2.5 ਕਰੋੜ ਦੀ ਆਬਾਦੀ ਵਾਲੇ ਸਿੱਖਾਂ ਦਾ ਜੋ ਅੱਜ ਹੈ ਇੱਕ 2.5 ਮੁੱਠ ਵੀ ਅਸੀਂ ਇਕੱਠੇ ਨਹੀਂ ਹੈਗੇ। ਤੁਸੀਂ ਇਕੱਲੇ ਹੈਗੇ ਆ। ਤੁਸੀਂ ਦੇਖ ਹੀ ਰਹੇ ਹੋ, ਪਹਿਲੋਂ ਭਾਈ ਦਿਆ ਸਿੰਘ ਲਾਹੌਰੀਏ ਤੇ ਵੀ ਇਹਨਾਂ ਨੇ ਜਾਨਲੇਵਾ ਹਮਲਾ ਕੀਤਾ। 3 ਨੰਬਰ ਜੇਲ੍ਹ 'ਚ ਮੈਂ ਉਸ ਟਾਈਮ ਬਿਲਕੁਲ ਨਾਲ ਸੀ। ਡਾਂਗ ਮਾਰ ਕੇ ਇਹ ਸੱਜੇ ਹੱਥ ਦੀ ਚੀਚੀ ਅੰਗੂਠੀ ਤੋੜੀ ਗਈ। ਉਹਦਾ ਵੀ ਕੋਰਟ ਦੇ ਵਿੱਚ ਕੇਸ ਚੱਲ ਰਿਹਾ। ਉਸ ਤੋਂ ਬਾਅਦ ਉਹਨਾਂ ਦੀ ਦਸਤਾਰ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਬਾਅਦ ਕੁਲਵਿੰਦਰ ਸਿੰਘ ਖਾਨਪੁਰੀ ਰਿਹਾ ਮੇਰੇ ਨਾਲ, ਉਹਦੀ ਵੀ ਦਸਤਾਰ ਲਾਉਣ ਦੀ ਕੋਸ਼ਿਸ਼ ਲਾਈ ਗਈ ਹੈ। ਬਲਜੀਤ ਸਿੰਘ ਭਾਊ ਨਾਲ ਬਦਤਮੀਜ਼ੀ ਕੀਤੀ ਇਹਨਾਂ ਨੇ। ਪਿੱਛੇ ਜੇ ਇਹਨਾਂ ਨੇ ਆਪਣਾ ਬੱਗੇ ਨੂੰ ਪੁੱਠਾ ਟੰਗ ਕੇ ਉੱਥੇ ਮਾਰਿਆ। ਸ਼ੇਰੇ ਨਾਲ ਬਦਤਮੀਜ਼ੀ ਕੀਤੀ ਹੈ ਸੰਜੀਵ ਡੀਐਸ ਨੇ, ਸ਼ਰੇਆਮ ਸੰਜੀਵ ਡੀਐਸ ਨੇ ਧੱਕੇ ਨਾਲ ਉਹਨਾਂ ਸ਼ੇਰੇ ਨਾਲ ਬਦਤਮੀਜ਼ੀ ਕੀਤੀ ਹੈ। ਔਰ ਸ਼ੇਰੇ ਨੇ ਵੀ ਚੰਗਾ ਠੋਕਵਾਂ ਜਵਾਬ ਦਿੱਤਾ, ਸਾਨੂੰ ਮਾਣ ਆਪਣੇ ਸਿੰਘਾਂ 'ਤੇ। ਲੇਕਿਨ ਇਹ ਜਿਹੜਾ ਸਾਡਾ ਸਿੰਘ ਨੂੰ ਪਤਿੱਤ ਕਰਕੇ ਮਾਰਿਆ ਇਹਨਾਂ ਨੇ, ਬਾਲ ਕੱਟ ਕੇ, ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਸਾਡੇ ਭਰਾ ਨੇ ਅਗਰ ਆਰਐਸ ਦਾ ਬੰਦਾ ਮਾਰਿਆ ਤੇ ਇੱਕ ਠੋਕ ਕੇ ਮਾਰਿਆ ਔਰ ਆਪਣੇ ਹੱਥੀਂ ਚਾਕੂ ਬਰਾਮਦ ਕਰਾਏ। ਇਹਨਾਂ ਨੇ ਉਸੇ ਹੀ ਜੇਲ੍ਹ 'ਚ ਵਾਪਸ ਟਰਾਂਸਫਰ ਕਰਕੇ ਉਸੇ ਹੀ 8 ਨੰਬਰ ਜੇਲ੍ਹ 'ਚ ਲਿਆ ਕੇ ਮੇਰੇ ਭਰਾ ਨੂੰ ਇੱਕ ਸਾਜ਼ਿਸ਼ ਦੇ ਤਹਿਤ ਮਾਰਿਆ ਗਿਆ। ਉਸ ਤੋਂ ਪਹਿਲਾਂ ਮੇਰੇ ਭਰਾ ਹੀ ਪੂਰਾ ਪੰਥਕ ਪਰਿਵਾਰ ਹੈ। ਸ਼ਹੀਦ ਭਾਈ ਸ਼ੀਤਲ ਸਿੰਘ ਮੱਤੇਵਾਲ ਦਸ਼ਮੇਸ਼ ਰੈਜੀਮੈਂਟ ਸਾਡੀ ਆਪਣੀ ਕੰਪਨੀ ਸੀ ਜਿਹੜੀ ਖੋਲੀ ਸੀ, ਔਰ ਮੇਰਾ ਚਾਚਾ ਦਸ਼ਮੇਸ਼ ਰੈਜੀਮੈਂਟ ਦਾ ਮੁਖੀ ਸੀ। ਉਹ 36 ਘੰਟੇ ਮੁਕਾਬਲੇ ਕਰਕੇ ਸ਼ਹੀਦ ਹੋਇਆ। ਪਿੰਡ ਮੱਤੇਵਾਲ ਸਾਡਾ ਸੀ। ਉਹ 3 ਬੁਲਟ ਪ੍ਰੂਫ ਟਰੈਕਟਰ ਸੀ, 700 CRP ਵਾਲਾ ਮਾਰਿਆ ਸੀ। ਉਹ ਮੈਂ ਗੱਲ ਪਵਨ ਇਲਾਵਤ ਨੂੰ ਦੱਸਤੀ, ਜਿੱਤੋਂ ਖੁਦ ਖਾ ਗਿਆ ਕਿ ਇਹ ਤਾਂ ਅੱਤਵਾਦੀਆਂ ਦਾ ਸਾਰਾ ਟੱਬਰ ਹੀ ਹੈ। ਤੇ ਮੇਰੇ ਭਰਾ ਰਮਨਜੀਤ ਸਿੰਘ ਨੂੰ ਵੀ ਮਾਰਿਆ ਗਿਆ ਕਿਉਂਕਿ ਜਬੇ ਰੋ ਬਾਣ ਲਾ ਕੇ ਉਹ ਤਬੇ ਰੋਸ ਜਾ ਕੇ ਉਹ ਇਹ ਦੱਸ ਨਹੀਂ ਪਾਇਆ ਤੁਹਾਨੂੰ ਕਿ 2020 ਦੇ ਵਿੱਚ ਇਹਨੇ ਸੱਜਣ ਕੁਮਾਰ ਨੂੰ ਕੁੱਟਿਆ ਇਹਨੇ ਮੰਡੋਲੀ ਜੇਲ੍ਹ ਦੇ ਵਿੱਚ, ਕਿਉਂਕਿ ਸੱਜਣ ਕੁਮਾਰ ਤੋਂ ਕੁਰਸੀ ਤੇ ਬਹਿ ਕੇ ਚਾਹ ਪੀਣ ਡਿਆ ਸੀ। ਇਹਨੇ ਕਿਹਾ ਕਿ ਸਿੱਖ ਭਾਵਨਾਵਾਂ ਨਾਲ ਖਿਲਵਾੜ, ਸਿੱਖਾਂ ਦੀਆਂ ਧੀਆਂ ਦੀਆਂ ਇੱਜ਼ਤ ਲੁੱਟ ਕੇ, ਬੰਦੇ ਮਾਰ ਕੇ, ਟਾਇਰਾਂ ਦੇ ਗਲ 'ਚ ਪਾ ਕੇ ਸਾੜ ਕੇ, ਔਰ ਇਹਨਾਂ ਨੇ ਆਪ ਨਸ਼ੇ ਕਰਕੇ ਜਿਹੜਾ ਸਿੱਖ ਕੌਮ ਦੀ ਬੇਅਦਬੀ ਕੀਤੀ ਹੈ। ਤੁਸੀਂ ਇਹਨਾਂ ਨੂੰ ਚਾਹਾਂ ਪਿਆ ਰਹੇ ਹੋ। ਤੇ ਮੇਰੇ ਭਰਾ ਨੇ ਰੋਸ ਵਜੋਂ ਉਹਦੇ ਥੱਪੜ ਲਾਏ ਉਹਦੇ ਚੱਕਰ ਦੇ, ਤੇ ਮੇਰੇ ਭਰਾ ਨੂੰ ਵੀ ਬੰਨ੍ਹ ਕੇ ਬੁਰੇ ਤਰੀਕੇ ਨਾਲ ਕੁੱਟ ਕੇ ਰਮਨਜੀਤ ਸਿੰਘ ਨੂੰ ਮਾਰਿਆ ਗਿਆ। ਔਰ ਇਹਨੇ ਅਸੀਂ ਇਹ ਗੱਲ ਦੀ ਕੋਰਟ 'ਚ ਰਿਟ ਵੀ ਲਗਾਈ ਤੇ ਮਾਨਯੋਗ ਕਾਮਣੀ ਲਾ ਜੱਜ ਕੋ ਸਾਡੇ 3 ਭਰਾਵਾਂ ਦਾ ਰਹਿਣ ਦਾ ਚਲਾਨ ਇਕੱਠਾ ਪਾਤਾ ਉਹਨਾਂ 8 ਨੰਬਰ ਜੇਲ੍ਹ 'ਚ। ਰਿਸ਼ੀ ਡੀਐਸ ਹੀ ਕਹਿੰਦਾ ਵੀ 3 ਭਰਾ ਇਕੱਠੇ ਨਹੀਂ ਰਹਿ ਸਕਦੇ, ਤੇ ਸਾਨੂੰ 3 ਭਰਾਵਾਂ ਨੂੰ ਅਲੱਗ-ਅਲੱਗ ਕਰਤਾ। ਉਹ ਤਿੰਨਾਂ ਨੂੰ ਅਲੱਗ-ਅਲੱਗ ਕਰਕੇ ਟਾਰਗੇਟ ਕਰਕੇ ਕੁੱਟਿਆ ਗਿਆ, ਮਾਰਿਆ ਗਿਆ। ਇਸ ਗੱਲ ਨੂੰ ਜਹੇਦਾਰ ਜੀ ਨੂੰ ਚੰਗੀ ਤਰ੍ਹਾਂ ਪਤਾ ਹੈ। ਜਹੇਦਾਰ ਦੇ ਜਿਹੜੇ ਮੁਲਾਕਾਤੀ ਹੁੰਦੇ ਆ ਗੁਰਪਾਲ ਸਿੰਘ ਜੀ, ਉਹਨਾਂ ਨੂੰ ਪਤਾ ਹੈ, ਬਾਪੂ ਜੀ ਨੂੰ ਪਤਾ ਹੈ, ਮਤਲਬ ਜਿਹੜੇ ਪਟਿਆਲੇ ਵਾਲੇ ਆ ਪ੍ਰੋਫੈਸਰ ਬਲਜਿੰਦਰ ਸਿੰਘ ਜੀ ਉਹਨਾਂ ਨੂੰ ਚੰਗੀ ਤਰ੍ਹਾਂ ਸਾਰੀਆਂ ਗੱਲਾਂ ਦੀਆਂ ਜਾਣਕਾਰੀਆਂ ਪੁਰਾਣੀਆਂ ਹੋ ਚੁੱਕੀਆਂ। 5-6 ਸਾਲ ਦੀਆਂ ਮੈਂ ਪਹਿਲੋਂ ਗੱਲਾਂ ਦੱਸੀਆਂ ਸੀ ਉਹਨਾਂ ਨੂੰ। ਇਹ ਘਟਨਾ ਜਿਹੜੀ ਹੋਣ ਹੋਈ ਹੈ ਮੈਂ ਗੁਰਪਾਲ ਸਿੰਘ ਨੂੰ ਦੱਸੀ ਹੈ, ਚਾਹੇ ਸਾਡਾ ਵੀਰ ਦਲਜੀਤ ਸਿੰਘ ਆ, ਇਹਨਾਂ ਨੂੰ ਆਪਾਂ ਗੱਲ ਸਿੱਖ ਚੈਨਲ ਵਾਲਿਆਂ ਨਾਲ ਕੀਤੀ ਇਕੱਠੀ, ਕਿਉਂਕਿ ਸਾਡੇ ਕੋਲ ਚੈਨਲ ਵਾਲੇ ਹੋਰ ਵੀ ਆ ਰਹੇ ਸੀ, NDTV ਵਾਲੇ, ਅੱਜ ਤੱਕ ਵਾਲੇ। ਅਸੀਂ ਉਹਨਾਂ ਦੇ ਪਲੇਟਫਾਰਮ 'ਤੇ ਗੱਲ ਨਹੀਂ ਰੱਖੀ ਕਿਉਂਕਿ ਅਸੀਂ ਜਾਣਦੇ ਹਾਂ, ਮੈਂ ਅੱਜ ਵੀ ਜਾਣਦਾ ਕਿ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਮੇਰੀਆਂ ਗੱਲਾਂ ਨਥਿੰਗ ਇਹਨਾਂ ਨੇ ਡਸਟਬਿਨ 'ਚ ਸੁੱਟ ਦੇਣੀਆਂ ਪਾ ਕੇ, ਕਿਉਂਕਿ ਇਹ ਕੋਈ ਸਾਡੇ ਨਾਲ ਕੋਈ ਪਹਿਲੀ ਵਾਰ ਤਾਂ ਹੋਇਆ ਨਹੀਂ ਕਿ ਇਹ ਸਾਡੀ ਗੱਲ ਹੀ ਨਹੀਂ ਚਲਾਉਣੀ। ਸਾਨੂੰ ਇਸ ਚੈਨਲ ਤੇ ਮਾਣ ਹੈ 84 ਸਿੱਖ ਚੈਨਲ ਜਿਹੜਾ ਸਾਡਾ ਬਣਿਆ, TV 84 ਜਿਹੜਾ ਪੰਥਕ ਚੈਨਲ ਹੈ ਸਾਡਾ, ਜਿਹੜੇ ਪੰਥਕ ਗੱਲਾਂ ਪੰਥਕ ਧਿਰਾਂ ਦੇ ਇੱਕ ਪਲੇਟਫਾਰਮ ਤੇ ਰੱਖ ਰਿਹਾ। ਤੇ ਮੈਂ ਤਾਂ ਇਹੀ ਗੱਲ ਕਹਿੰਦਾ ਕਿ ਜੋ ਧੱਕਾ ਭਰਾਵਾ ਸਾਡੇ ਨਾਲ ਹੋਇਆ ਉਹ ਹੋਰ ਕਿਸੇ ਨਾਲ ਨਾ ਹੋਵੇ। ਜਹੇਦਾਰ ਜੀ ਨੇ ਹੁਣ ਦੇਖੋ ਪਿੱਠ ਦੀ ਦਰਦ ਤੋਂ ਪੀੜਤ ਨੇ, ਉਹਨਾਂ ਨੂੰ ਡੇਂਗੂ ਬੁਖਾਰ ਹੋ ਗਿਆ, ਪਲੇਟਲੇਟਸ ਘਟ ਗਏ ਨੇ,
ਬਾਪੂ ਲੋਰੀਆ ਜੀ ਇੰਨਾ ਬਿਮਾਰ ਰਹੇ ਨੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਇੰਨਾ ਬਿਮਾਰ ਰਹੇ ਨੇ, ਬਲਜੀਤ ਸਿੰਘ ਜੀ ਭਾਊ ਜੀ ਪਿੱਠ ਦੀ ਦਰਦ ਤੋਂ ਇੰਨਾ ਪਰੇਸ਼ਾਨ ਸੀ, ਕੁਲਵਿੰਦਰ ਖਾਨਪੁਰੀ ਨੂੰ ਇੰਨੀਆਂ ਬਿਮਾਰੀਆਂ ਲੱਗੀਆਂ ਸੀ, ਕਦੀ ਵੀ ਇਹਨਾਂ ਨੇ ਕਦੀ ਵੀ ਕਦੇ ਚੰਗੇ ਜਗ੍ਹਾ ਇਲਾਜ ਨਹੀਂ ਕਰਾਇਆ। ਆਹ ਇੱਕ ਦੀਨ ਦਿਆਲ ਹਸਪਤਾਲ ਜਿੱਥੇ ਖਲੋਤੇ ਆ, ਇਹਨਾਂ ਨੇ ਜਿਹੜੀ ਸਾਂਠ ਗਾਠ ਆ, ਇੱਥੇ ਬੰਦਾ ਭੇਜ ਦਿੰਦੇ ਆ, ਜੋ ਆ ਕਹਿੰਦੇ ਆ ਜੀ ਉਹੀ ਲਿਖ ਕੇ ਭੇਜਦੇ ਆ। ਤੁਸੀਂ ਸਾਡੇ ਜਿੰਨੇ ਵੀ ਸਿੱਖ ਲੀਡਰ ਨੇ, ਕਮੇਟੀ ਦੀ ਗੱਲ ਕਰ ਲਈਏ, ਜਿਹੜੇ ਅਪੋਜੀਸ਼ਨ ਵਿੱਚ ਨੇ, ਮਨਜੀਤ ਸਿੰਘ ਜੀਕੇ ਦੀ ਗੱਲ ਕਰ ਲਈਏ, ਪਰਮਜੀਤ ਸਿੰਘ ਸਰਨਾ ਦੀ ਗੱਲ ਕਰ ਲਈਏ, ਮਨਜਿੰਦਰ ਸਿੰਘ ਸਿਰਸਾ ਤੇ ਹੁਣ ਬੀਜੇਪੀ 'ਚ ਚਲੇ ਗਏ, ਹਰਮੀਤ ਸਿੰਘ ਕਾਲਕਾ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਨੇ, ਇਹ ਸਾਰੇ ਸਿੱਖ ਲੀਡਰ ਜਿਹੜੇ ਦਿੱਲੀ ਦੇ ਆਪਣੇ ਆਪ ਨੂੰ ਵੱਡੇ ਆਗੂ ਖਾਉਂਦੇ ਨੇ, ਤੁਸੀਂ ਇਹਨਾਂ 'ਚ ਕਿਸੇ ਨਾਲ ਹਾਲੇ ਤੱਕ ਕੋਈ ਗੱਲਬਾਤ ਕੀਤੀ ਹੈ, ਆਪਣਾ ਸੰਦੇਸ਼ਾ ਇਹਨਾਂ ਤੱਕ ਭਿਜਵਾਇਆ? ਮੈਂ ਤੁਹਾਨੂੰ ਦਲਜੀਤ ਸਿੰਘ ਜੀ ਇੱਕ ਗੱਲ ਦੱਸਣਾ ਭੁੱਲ ਗਿਆ, ਮੈਂ 19 ਸਾਲ ਗੁਰਦੁਆਰਾ ਕਮੇਟੀ ਦੀ ਸੇਵਾ ਕੀਤੀ ਹੈ, ਬਤੌਰ ਮੈਂ ਕੱਚਾ ਮੁਲਾਜ਼ਮ ਭਰਤੀ ਹੋਇਆ ਸੀ, ਔਰ ਮੈਨੂੰ ਇਹਨਾਂ ਨੇ 19 ਸਾਲ ਬਾਅਦ ਸਸਪੈਂਡ ਕੀਤਾ। ਚਲੋ ਤਾਂ ਮੈਂ ਬਾਅਦ 'ਚ ਡਿਊਟੀ ਜੁਆਇਨ ਨਹੀਂ ਕੀਤੀ ਇਹਨਾਂ ਦੀ, ਮੈਂ ਖੁਦ ਇਹਨਾਂ ਦੇ ਵਿੱਚ ਰਿਹਾ। ਜਿੰਨੇ ਵੀ ਪੰਥਕ ਗੱਲਾਂ ਕਰਦੇ ਆ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀਕੇ, ਸਿਰਸਾ, ਮੈਨੂੰ ਨਹੀਂ ਲੱਗਦਾ ਇਹਨਾਂ ਦੀਆਂ ਗੱਲਾਂ ਦੇ ਵਿੱਚ ਕੋਈ ਤੱਤ ਹੋਵੇ। ਹੁਣ ਹਰਮੀਤ ਸਿੰਘ ਜੀ ਕਾਲਕਾ ਜੀ ਬੈਠੇ, ਇਹਨਾਂ ਨਾਲ ਸਾਡਾ ਕੋਈ ਵਾਹ ਕਦੀ ਪਿਆ ਨਹੀਂ ਆ, ਤੇ ਚਲੋ ਦੇਖਦੇ ਆ ਹੁਣ ਸਾਡੀ ਗੱਲ ਇਹਨਾਂ ਤੱਕ ਵੀ ਪਹੁੰਚ ਰਿਹਾ। ਹਰਮੀਤ ਸਿੰਘ ਕਾਲਕਾ ਜੀ ਆਪਣਾ ਕੀ ਪ੍ਰਤੀਕਰਮ ਰੱਖਦੇ ਆ, ਤੇ ਸਰਨਾ ਜੀ ਤੇ ਭਲਾ ਹੈ ਹੀ ਨਹੀਂ ਇਹਨਾਂ ਭਲਾ ਸੱਤਾ ਦੇ ਵਿੱਚ, ਤੇ ਜੀਕੇ ਸਾਹਿਬ ਵੀ ਨਹੀਂ ਮੈਨੂੰ ਲੱਗਦਾ ਕੋਈ। ਜੀਕੇ ਸਾਹਿਬ ਚੰਗੇ ਬੰਦੇ ਆ, ਸਾਡੇ ਪਲੇਟਫਾਰਮ ਦੀ ਅੱਛੀ ਗੱਲ ਰੱਖਦੇ, ਉਹਨਾਂ ਦਾ ਮੈਂ ਬਹੁਤ ਸਤਿਕਾਰ ਕਰਦਾ। ਉਹਨਾਂ ਦੇ ਪਿਤਾ ਜਥੇਦਾਰ ਸੰਤੋਖ ਸਿੰਘ ਜੀ ਦਾ, ਇਹ ਪੰਥਕ ਗੱਲਾਂ ਤੇ ਕਰਦੇ ਆ ਲੇਕਿਨ ਕਾਰਜ ਨਹੀਂ ਕਰਦੇ ਜੀ। ਹੁਣ ਸਾਡੇ ਵਾਸਤੇ ਕੀ ਕਰਦੇ ਆ, ਮੈਂ ਇਹ ਨਹੀਂ ਚਾਹੁੰਦਾ ਕਿ ਸਾਨੂੰ ਇਨਸਾਫ ਮਿਲੇ, ਮੈਂ ਕਹਿੰਦਾ ਕਿ ਮੇਰੀ ਭਰਾ ਦੀ ਰੂਹ ਨੂੰ ਇਨਸਾਫ ਮਿਲੇ। ਮੇਰੇ ਭਰਾ ਨੂੰ ਪਤਿਤ ਕਰਕੇ ਮਾਰਿਆ ਗਿਆ, ਮੇਰੇ ਭਰਾ ਦੇ ਦਮਾਲੇ ਜੋ ਇਹਨਾਂ ਨੇ ਲਾ ਕੇ, ਮੇਰੇ ਭਰਾ ਦੇ ਵੀਡੀਓ ਮੈਂ ਤੁਹਾਨੂੰ ਸ਼ੇਅਰ ਕਰਕੇ ਭੇਜੂੰਗਾ, ਪੁੱਠੇ ਸਿੱਧੇ ਬਾਲ ਕੱਟ ਕੇ ਕਤਲ ਕਰਕੇ ਇਹਨਾਂ ਨੇ ਮੇਰੇ ਭਰਾ ਨੂੰ ਕਤਲ ਕੀਤਾ ਗਿਆ। ਅਸੀਂ ਦੇਖਦੇ ਹਾਂ ਕਿ ਇਹ ਸਿੱਖ ਜਿਹੜੇ ਪੰਥਕ ਲੀਡਰ ਹੈ ਸਾਡੀ ਗੱਲ ਅੱਗੇ ਕਿਵੇਂ ਪਹੁੰਚਾਉਂਦੇ ਆ। ਬੜੀ ਵੱਡੀ ਗੱਲ ਕਹਿ ਲਈਏ ਕਿ ਇੱਕ ਸਿੱਖ ਲੀਡਰਾਂ ਦੇ ਸਿਰ ਦੇ ਉੱਤੇ ਬੰਨ੍ਹ ਦਿੱਤੀ ਗਈ ਹੈ ਕਿ ਅਗਰ ਤੁਸੀਂ ਆਪਣੇ ਆਪ ਨੂੰ ਪੰਥਕ ਅਖਾਉਂਦੇ ਹੋ, ਤੁਸੀਂ ਕੌਮ ਦੀ ਗੱਲ ਕਰਦੇ ਹੋ, ਤੁਸੀਂ ਮਰਜੀਵੜੇ ਸਿੰਘਾਂ ਦੀ ਗੱਲ ਕਰਦੇ ਹੋ, ਸੰਘਰਸ਼ੀਲ ਯੋਧਿਆਂ ਦੀ ਗੱਲ ਕਰਦੇ ਹੋ, ਤੇ ਹੁਣ ਉਹਨਾਂ ਦੇ ਉੱਤੇ ਭਾਜੀ ਪਾ ਦਿੱਤੀ ਹੈਗੀ ਕਿ ਉਹ ਕਿੱਥੇ ਖੜੇ ਹੁੰਦੇ ਨੇ। ਜੁਝਾਰ ਸਿੰਘ ਜੀ, ਸਿੱਧਾ ਸਵਾਲ, ਤੁਸੀਂ ਦਿੱਲੀ ਕਮੇਟੀ 'ਚ ਕਈ ਵਾਰ ਮੈਂ ਤੁਹਾਨੂੰ ਦੇਖਿਆ ਵੀ ਹੈ, ਤੁਸੀਂ ਲੀਡਰਾਂ ਦੇ ਟੱਚ 'ਚ ਰਹੇ ਹੋ, ਇਮਾਨਦਾਰੀ ਨਾਲ ਜਵਾਬ ਦਿਓ। ਕੋਈ ਵੀ ਲੀਡਰ, ਮੈਨੂੰ ਕਿਸੇ ਲੀਡਰ ਦੇ ਨਾਮ ਤੋਂ ਕੋਈ ਪਰੇਸ਼ਾਨੀ ਨਹੀਂ ਹੈਗੀ, ਤੁਹਾਨੂੰ ਲੱਗਦਾ ਇਸ ਮਸਲੇ ਦੇ ਅੰਦਰ ਕੋਈ ਵੀ ਸਾਡਾ ਸੋ ਕਾਰਡ ਅਖੌਤੀ ਸਿੱਖ ਆਗੂ ਕੁਝ ਕਰ ਪਾਏਗਾ? ਮੈਂ ਸਭ ਤੋਂ ਪਹਿਲਾਂ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਜੀ ਦਾ ਧੰਨਵਾਦ ਕਰਦਾ, ਇਸ ਕਰਕੇ ਕਰਦਾ ਕਿਉਂਕਿ ਪਿਛਲੇ ਦਿਨੀ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਇੱਥੇ ਐਡਮਿਟ ਰਹੇ, ਤੇ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਤੇ ਤੁਸੀਂ ਕੁਝ ਕਰੋ। ਉਹਨਾਂ ਨੇ ਇਮੀਡੀਏਟਲੀ ਮੇਰੇ ਕਹਿਣ ਤੇ ਫੋਨ ਮਾਰਿਆ। ਉਸ ਤੋਂ ਬਾਅਦ 10 ਮਿੰਟ ਬਾਅਦ ਮੈਨੂੰ ਬੈਕ ਕਾਲ ਆਈ ਕਿ ਹਵਾਰਾ ਜੀ ਦੇ ਪਲੇਟਲੈਟਸ ਜਿਹੜੇ ਸੀਗੇ ਕੱਲ੍ਹ ਨਾਲੋਂ ਬੜਾ ਫਰਕ ਹੈ, ਉਹ ਵਧੇ ਆ। ਤੇ ਮੈਂ ਸਰਦਾਰ ਹਰਮੀਤ ਸਿੰਘ ਕਾਲਕਾ ਦਾ ਦਿਲੋਂ ਧੰਨਵਾਦ ਕਰਦਾ। ਤੇ ਇਸ ਕੇਸ 'ਚ ਵੀ ਸਰਦਾਰ ਮਨਪ੍ਰੀਤ ਸਿੰਘ ਨੂੰ ਜਿਹੜਾ ਜੇਲ੍ਹ ਦੇ ਵਿੱਚ ਕਤਲ ਕਰਕੇ ਇੱਥੇ ਲਿਆ ਕੇ ਐਡਮਿਟ ਕਰ ਦਿੱਤਾ ਗਿਆ, ਉਹਨੂੰ ਵੈਂਟੀਲੇਟਰ ਤੇ ਲਾਤਾ ਗਿਆ। ਮੈਂ ਸਮਝਦਾ ਕਿ ਉਹਦੀ ਲਾਸ਼ ਨੂੰ ਹੀ ਲਿਆਂਦਾ ਇਹਨਾਂ ਨੇ ਜੇਲ੍ਹ 'ਚੋਂ, ਪਰ ਉਸ ਤੋਂ ਬਾਅਦ ਉਹਦੇ ਦਰਸ਼ਨ ਕੋਈ ਕਰ ਨਾ ਸਕਿਆ, ਨਾ ਘਰਦਿਆਂ ਨੂੰ ਮੁਲਾਕਾਤ ਕਰਨ ਦਿੱਤੀ, ਨਾ ਸਾਨੂੰ ਮੁਲਾਕਾਤ ਕਰਨ ਦਿੱਤੀ। ਤੇ ਇਹ ਜਿਹੜੀ ਸੋਚੀ ਸਮਝੀ ਸਾਜ਼ਿਸ਼ ਹੈ ਜੇਲ੍ਹ ਵਾਲਿਆਂ ਦੀ ਹੈ। ਜੇਲ੍ਹ ਵਾਲੇ ਵੀ ਅੱਜ ਦੀ ਡੇਟ ਦੇ ਵਿੱਚ RSS ਦੇ ਪਿੱਠੂ ਬਣੇ ਹੋਏ ਆ। ਭਾਈ ਸਾਹਿਬ ਜੀ, ਤੁਹਾਡੀ ਆਵਾਜ਼ ਅਸੀਂ ਪੂਰੀ ਦੁਨੀਆ ਤੱਕ ਪਹੁੰਚਾਣੀ ਹੈ। ਇੰਡੀਆ ਤੋਂ ਬਾਹਰ ਬੈਠਾ ਪੂਰਾ ਵਰਲਡ ਤੁਹਾਨੂੰ ਦੇਖ ਰਿਹਾ, ਬਾਹਰ ਬੈਠੇ ਸਿੰਘਾਂ ਨੂੰ ਕੀ ਕਹਿਣਾ ਚਾਹੁੰਦੇ? ਮੈਂ ਇਹੀ ਕਹਿਣਾ ਚਾਹੁੰਦਾ ਖਾਲਸਾ ਜੀ, ਜਿਹੜੇ ਸਾਡੇ ਸਿੰਘ ਜੇਲ੍ਹਾਂ ਦੇ ਵਿੱਚ ਬੰਦ ਹਨ, ਉਹਨਾਂ ਦੀ ਰਿਹਾਈ ਵਾਸਤੇ ਕੋਈ ਕਦਮ ਚੁੱਕਿਆ ਜਾਵੇ, ਸਾਨੂੰ ਇਨਸਾਫ ਦਿੱਤਾ ਜਾਵੇ। ਜੇਲ੍ਹਾਂ 'ਚ ਸਾਡੇ ਸਿੰਘਾਂ ਦੇ ਨਾਲ ਬਹੁਤ ਹੀ ਮਤਲਬ ਇਹਨਾਂ ਨੇ ਜ਼ੁਲਮ ਢਾਇਆ ਹੋਇਆ ਹੈ, ਉਹਦਾ ਸਾਨੂੰ ਇਨਸਾਫ ਦਿਲਾਇਆ ਜਾਵੇ। ਮਹਾਰਾਜ ਬੜੀ ਧੱਕਾ ਕਰਦੇ ਨੇ ਜੇਲ੍ਹ ਪ੍ਰਸ਼ਾਸਨ ਵਾਲੇ ਸਿੰਘਾਂ ਦੇ ਨਾਲ, ਸਰਦਾਰ ਕੌਮ ਨਾਲ ਇੰਨੀ ਨਫ਼ਰਤ ਕਰਦੇ ਨੇ, ਪਤਾ ਨਹੀਂ ਸਾਨੂੰ ਦੁਸ਼ਮਣ ਸਮਝਦੇ ਨੇ ਆਪਣਾ। ਸੰਗਤ ਜੀ, ਸਭ ਤੋਂ ਅਖੀਰ 'ਚ ਆਪਾਂ ਲਗਾਤਾਰ ਹੁਣ ਜੁੜੇ ਹੈਗੇ ਆ। ਜੋ ਬੋਡੀ ਇਹਨਾਂ ਨੂੰ ਹੁਣ ਇਹਨਾਂ ਨੇ ਦੇਣੀ ਹੈ, ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਉਹਦੀ ਵੀ ਸਾਰੀ ਕਵਰੇਜ ਕਰੀਏ, ਮਗਰ ਬਾਹਰ ਬੈਠਾ ਪੂਰਾ ਵਰਲਡ ਅੱਜ ਦੇਖ ਲਵੇ ਕਿ ਇਸ ਮੁਲਕ ਦੇ ਅੰਦਰ ਜਿੱਦੀ ਆਜ਼ਾਦੀ ਦੇ ਲਈ ਸਭ ਤੋਂ ਜ਼ਿਆਦਾ ਸੀਸ ਸਾਡੀ ਸਿੱਖ ਕੌਮ ਨੇ ਦਿੱਤੇ ਨੇ। ਇਹ ਗਾਤਰੇ ਕਿਰਪਾਨ ਵਾਲੇ ਜਿਹੜੇ ਅੱਜ ਸਰਕਾਰਾਂ ਨੂੰ, ਸਾਡੇ ਵੈਰੀਆਂ ਨੂੰ ਅੱਤਵਾਦੀ ਲੱਗਦੇ ਨੇ, ਇਹਨਾਂ ਨੇ ਸਭ ਤੋਂ ਜ਼ਿਆਦਾ ਸੀਸ ਦੇ ਕੇ ਇਹਨਾਂ ਨੂੰ ਆਜ਼ਾਦੀ ਦਿਵਾਈ ਹੈ। ਤੇ ਅੱਜ ਉਹਨਾਂ ਨੂੰ ਕਿਵੇਂ ਗਿਣੀ ਮਿੱਖੀ ਸਾਜ਼ਿਸ਼ ਦੇ ਤਹਿਤ ਚੁਣ ਕੇ ਕਤਲ ਕੀਤਾ ਜਾ ਰਿਹਾ, ਔਰ ਉਹ ਵੀ ਪੁਲਿਸ ਪ੍ਰਸ਼ਾਸਨ ਦੀ ਨੱਕ ਦੇ ਥੱਲੇ। TV 84 ਤੁਹਾਡਾ ਆਪਣਾ ਪੰਥਕ ਚੈਨਲ ਹੈ। ਅੱਜ ਉਚੇਚਾ ਤੌਰ ਦੇ ਉੱਤੇ ਅੱਜ ਅਸੀਂ ਆਏ ਹੈਗੇ ਆ, ਔਰ ਗੁਰੂ ਸਾਹਿਬ ਦੀ ਕਿਰਪਾ ਕਹਿ ਲਈਏ ਜਾਂ ਵਕਤ ਦੀ ਸਿਚੁਏਸ਼ਨ ਕਹਿ ਲਈਏ ਕਿ ਅੱਜ ਸਾਰੇ ਸੰਘਰਸ਼ੀਲ ਯੋਧੇ ਜਿਨ੍ਹਾਂ ਨੇ ਕੌਮ ਦੇ ਲਈ ਆਪਣੀ ਜ਼ਿੰਦਗੀ ਲੇਖੇ ਲਾਈ, ਸਾਰੇ ਵੀਰਾਂ ਨੇ ਕੁਝ ਸਾਲ 5 ਸਾਲ 8 ਸਾਲ 10 ਸਾਲ 15 ਸਾਲ ਜੇਲ੍ਹ ਕੱਟੀ ਹੈਗੀ ਹੈ ਸਿਰਫ ਆਪਣੇ ਕੌਮ ਦੇ ਲਈ। ਤੇ ਅੱਜ ਕੋਈ ਵੀ ਸਿੱਖ ਲੀਡਰ ਇਹਨਾਂ ਦੇ ਨਾਲ ਨਹੀਂ ਖਲੋਤਾ,
ਗੱਲਾਂ ਕਰਨੀਆਂ ਬੜੀਆਂ ਆਸਾਨ ਨੇ, ਮਗਰ ਸਿੱਖੀ ਸਿਧਾਂਤਾਂ ਦੇ ਉੱਤੇ ਪੈਰਾ ਦੇਣਾ ਬੜਾ ਔਖਾ ਹੈ, ਜਿਹਦੀ ਪ੍ਰਤੱਖ ਮਿਸਾਲ ਦੇਖ ਰਹੇ ਹਾਂ ਕਿ ਅੱਜ ਇਸ ਪਰਿਵਾਰ ਦੇ ਨਾਲ ਨਾ ਕੋਈ ਕੌਮ ਖਲੋਤੀ ਹੈ, ਨਾ ਕੌਮ ਦਾ ਆਗੂ ਖਲੋਤਾ ਹੈ, ਨਾ ਹੀ ਕੋਈ ਵੱਡਾ ਲੀਡਰ, ਜਿਹੜੀ ਵੋਟਾਂ ਵੇਲੇ ਹਰ ਬੂਹੇ ਦੇ ਉੱਤੇ ਘੰਟੀਆਂ ਵਜਾ ਕੇ ਹੱਥ ਜੋੜ ਕੇ ਬੇਨਤੀ ਕਰਦਾ ਜੀ ਮੈਨੂੰ ਵੋਟ ਦੇ ਦਿਓ, ਮੈਂ ਤੁਹਾਡੀ ਰਾਖੀ ਕਰਾਂਗਾ। ਇਹਨਾਂ ਪਰਿਵਾਰਾਂ ਦੀ ਰਾਖੀ ਕੌਣ ਕਰੇਗਾ? ਇਸ ਵੱਲ ਅਸੀਂ ਪੂਰੇ ਵਰਲਡ ਦੇ ਸਿੱਖਾਂ ਲਈ ਛੱਡ ਕੇ ਜਾ ਰਹੇ ਹੈਗੇ। ਲੈਣੇ ਆਪਣੇ ਸਾਰੇ ਵੀਰਾਂ ਤੋਂ ਇਜਾਜ਼ਤ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਦੇਖੋ ਦਾੜਾ ਪੂਰਾ ਵੱਡਾ ਲੰਬਾ ਦਾੜਾ। ਆ ਦਾੜਾ ਦੇਖੋ ਕਿੰਨਾ ਲੰਬਾ ਦਾੜਾ ਦੇਖੋ ਜੀ। ਮੋਨਾ ਬੰਦਾ ਐਡਾ ਲੰਬਾ ਦਾੜੀ ਰੱਖੇਗਾ। ਪਾਸੇ ਕੱਟਤੀ ਹੈ ਨਾ, ਦੂਜੇ ਪਾਸੇ ਹੋਰ ਵੀ ਲੰਮੇ ਦਾੜਾ। ਸਾਰਾ ਕੇਸ ਕਤਲ ਕੀਤੇ ਗਏ। ਚਲੋ ਭਾਜੀ ਜੇ ਮ੍ਰਿਤਕ ਕੋ ਚੰਦਨ ਚੜਾਵੇ ਤਾਂ ਮ੍ਰਿਤਕ ਕੋ ਕਿਆ ਬਲ ਪਾਵੇ। ਮੇਰੇ ਸ਼ੇਰ ਆ ਜਾ ਬੱਚਾ, ਆ ਜਾ ਤੁਸੀਂ ਬੈਠੋ, ਆ ਜਾ ਦੋ ਬੈਠਣਾ ਕੋਈ ਬੈਠ, ਕੋਈ ਗੱਲ ਨਹੀਂ, ਆਪ ਵੀ ਆ ਜਾਓ। ਨਹੀਂ ਉਹ ਸਕੂਟਰੀ ਹੈਗੀ ਨਾ ਤੁਹਾਡੇ ਕੋਲ, ਹਾਂ ਸਕੂਟਰੀ ਤੇ ਆਓਗੇ ਜਾਓਗੇ ਨਾ ਤੁਸੀਂ। ਉਹ ਵਕੀਲ ਸਾਹਿਬ ਕਹਿ ਰਹੇ 15 ਤਰੀਕ ਪਈ ਹੈ ਸੁਣਵਾਈ ਦੀ। ਕੋਈ ਨਹੀਂ ਨਹੀਂ ਹੁਣ ਤੁਸੀਂ ਸਕੂਟਰੀ ਹੈਗੀ ਤੁਹਾਡੇ ਕੋਲ, ਤੁਸੀਂ ਰਹਿਣ ਦਿਓ ਨਾ, ਫਿਰ ਇਹਨਾਂ ਨੂੰ ਜਾਓ। ਵਕੀਲ ਸਾਹਿਬ ਕਹਿ ਰਹੇ 15 ਠੀਕ ਹੈ ਤੁਸੀਂ ਸਕੂਟੀ ਤੇ ਉਹਨਾਂ ਨੂੰ ਨਾਲ ਲੈ ਆਓ, ਮੇਰੀ ਸਕੂਟੀ ਉੱਤੇ ਖੜੀ ਕਰ ਦੇਣਾ। ਕੋਈ ਚੱਕਰ ਨਹੀਂ, ਦੇਖ ਲਾਂਗੇ ਜੀ। ਆਰਾਮ ਨਾਲ ਜਾਓ।